11 ਦਸੰਬਰ 1992 ਨੂੰ ਮੇਰੀ ਮਿਸਰੀ ਨੂੰ ਘਰੋਂ ਸਮਾਨ ਵੇਚ ਚੁੱਕਿਆ। ਅਗਵਾ ਦਾ ਕੇਸ ਉਸ 'ਤੇ ਬਣਦਾ ਸੀ ਅਤੇ ਡਾਕਾ ਬਣਦਾ ਸੀਗਾ। 13 ਨੂੰ ਮੇਰਾ ਪਤਾ ਕਰਨਾ ਹੈ, ਤਰਨਤਾਰਨ ਰੇਲਵੇ ਫਾਟਕ ਜੰਡਾਲੀ ਰੋਡ ਦੇ 'ਤੇ ਹੈਗਾ ਵਾ। ਉੱਥੇ ਮੈਨੂੰ ਘੇਰਾ ਪੈ ਗਿਆ, ਬਹੁਤ ਅਰਲੀਆਂ ਦੀ ਮੋਰਨਿੰਗ ਦੀ ਗੱਲ। ਪੁਲਿਸ ਨੇ ਘੇਰਾ ਪਾਇਆ। ਪੁਲਿਸ ਨੇ ਘੇਰਾ ਪਾ ਲਿਆ। ਮੇਰੇ ਇਹਨਾਂ ਨੇ ਪਿੱਛੇ ਹੱਥ ਬੰਨ੍ਹ ਲਿਆ, ਆਪਾਂ ਗੱਡੀ ਸੁੱਟਿਆ ਅਤੇ ਸਰਾਈ ਲੈ ਗਏ। ਉਹ ਰਾਤ 13 ਦੀ ਮੈਂ ਰਾਤ ਉੱਥੇ ਕੱਟੀ। ਉੱਥੇ ਬੜੇ ਉੱਥੇ ਜਿਹੜੀ ਉੱਥੇ ਚੀਕ ਝਾੜਾ ਸੀਗਾ ਬੀਬੀਆਂ ਦਾ ਵੀ ਅਤੇ ਇਹਨਾਂ ਦਾ ਵੀ। 14 ਤਰੀਕ ਦੀ ਰਾਤ ਨੂੰ ਇਹਨਾਂ ਨੇ ਕੋਈ ਵਾਹਵਾ ਰਾਤ ਗਈ, ਇਹਨਾਂ ਨੇ ਮੈਨੂੰ ਕੱਢਿਆ, ਉੱਥੇ ਗੱਡੀ 'ਚ ਬਿਠਾ ਲਿਆ। ਉਹ ਮੈਂ ਸਿਪਾਹੀ ਨੂੰ ਪੁੱਛਿਆ ਜੋ ਇਹ 'ਚ ਬੈਠਾ ਸੀਗਾ ਸਹਿਜੇ 'ਚ ਵੀ ਕਿੱਥੇ ਚੱਲੇ ਆ। ਉਹਨੇ ਇੰਨੀ ਮਨ ਗੱਲ ਜ਼ਰੂਰ ਕਹੀ, ਉਹਨੇ ਕਿਹਾ ਵੀ ਚੁੱਪ ਕਰ ਜਾ, ਇੱਥੇ ਬੜੇ ਬੜੇ ਅਫਸਰ ਆਏ ਨੇ ਅਤੇ ਅੱਜ ਤੇਰਾ ਅੰਤ ਹੀ ਹੈ ਬਸ। ਹਸਪਤਾਲ ਕੀ ਕੀਤੀ ਜਾਂਦੀ? ਬਹੁਤ ਪੜਤਾਲ ਇਹ ਕੀਤੀ ਜਾਂਦੀ ਸੀ ਵੀ ਤੇਰੇ ਬਾਬੇ ਮਾਨੋ ਚਾਲ ਨਾਲ ਸੰਬੰਧ ਆ। ਪੱਟੀਆਂ ਖੋਲੀਆਂ ਉਦੋਂ ਮੈਂ ਵੇਖੇ ਉਹ ਬੰਦੇ, ਉਹਨਾਂ ਦੀ ਹਾਲਤ ਬਹੁਤ ਮਾੜੀ ਸੀਗੀ। ਉਹਦੇ ਪੈਰ ਵੀ ਸੁੱਜੇ ਸੀ, ਗੋਡੇ ਵੀ, ਪਜਾਮਾ ਨਹੀਂ ਸੀ, ਕੱਛਿਆਂ 'ਚ ਸੀਗੀ ਉਹ। ਜਦੋਂ ਖਾਲੜੇ ਨੂੰ ਉਹਨਾਂ ਨੇ ਮਾਰਿਆ ਨਾ ਇੱਥੇ ਦਰਿਆ 'ਤੇ ਜਾ ਕੇ, ਗੋਲੀਆਂ ਇੱਥੇ ਹੀ ਮਾਰਤੀਆਂ ਸੀ। ਮੈਂ ਇਹਨੂੰ ਆਖਿਆ ਕਾਕਾ ਗੱਲ ਸੁਣ, ਤੈਨੂੰ ਪਤਾ ਖਾਲੜਾ ਤੇਰੇ ਸਾਹਮਣੇ ਮਾਰਿਆ? ਕਹਿੰਦਾ ਹਾਂ। ਕਿ ਮੈਂ ਗੱਲ ਲੈ ਕਾਗਜ਼ ਜੋ ਤੂੰ ਸੋਚ ਰਹੀ ਸਾਰੀ ਲਿਖੇ, ਉਹ ਮੈਂ ਲਿਖਵਾਈ। ਫਿਰ ਸਤਨਾਮ ਸਿੰਘ ਨੇ ਇਹ ਗੱਲ ਕਹੀ ਆ ਵੀ ਜਸਵੰਤ, ਜੇ ਤੂੰ KPS ਦੀ ਗੱਲ ਦੀ ਮੰਨ ਲੈਨੋ, ਤੂੰ ਵੀ ਬਚ ਤੋਂ ਸਾਡੀ ਵੀ ਜਾਨ ਛੁੱਟ ਜਾਂਦੀ। ਕੁਛ ਕਰ ਨਹੀਂ ਸਕਦੇ, ਬੇਵੱਸ ਆ, ਬਹੁਤ ਬੇਵੱਸ ਆ। ਔਰ ਇਹ ਉਦੋਂ ਡੈਮੋਕ੍ਰੇਸੀ ਰਾਜ ਨਹੀਂ ਸੀ, ਇਹ ਪੁਲਿਸ ਦਾ ਰਾਜ ਸੀ ਉਦੋਂ। ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਪੰਜਾਬ ਦੇ ਲੋਕਾਂ ਦੇ ਉੱਪਰ ਬਹੁਤ ਵੱਡੇ ਪੱਧਰ ਦੇ ਉੱਪਰ ਜਿਹੜਾ ਸੀ ਪੁਲਿਸ ਦੇ ਵੱਲੋਂ ਜਾਂ ਸਰਕਾਰ ਦੇ ਵੱਲੋਂ ਤਸ਼ੱਦਦ ਕੀਤਾ ਗਿਆ। ਤਾਂ ਜਿੱਥੇ ਗੱਲ ਚੱਲਦੀ ਹੈ ਖਾਸ ਕਰ ਮਾਝੇ ਦੇ ਵਿੱਚ ਅਜਿਹੇ ਨੌਜਵਾਨਾਂ ਨੂੰ ਜਿਨ੍ਹਾਂ ਨੌਜਵਾਨਾਂ ਦਾ ਕੋਈ ਕਸੂਰ ਨਹੀਂ ਸੀ, ਇਸ ਤਰ੍ਹਾਂ ਦਾ ਕੋਈ ਕ੍ਰਾਈਮ ਨਹੀਂ ਸੀ ਕੀਤਾ ਜਿਸ ਕ੍ਰਾਈਮ ਦਾ ਉਹਨਾਂ ਨੂੰ ਨਤੀਜਾ ਭੁਗਤਣਾ ਪਿਆ। ਇੱਥੋਂ ਤੱਕ ਕਿ ਪਿੰਡਾਂ ਦੇ ਵਿੱਚੋਂ ਨੌਜਵਾਨਾਂ ਨੂੰ, ਬੇਕਸੂਰ ਨੌਜਵਾਨਾਂ ਨੂੰ ਚੱਕਿਆ ਜਾਂਦਾ ਸੀ, ਪਰ ਉਹਨਾਂ ਨੂੰ ਜਿਹੜਾ ਖਮਿਆਜ਼ਾ ਸੀ ਇੱਕ ਤਰ੍ਹਾਂ ਦੇ ਨਾਲ ਇਸ ਤਰੀਕੇ ਦਾ ਭੁਗਤਣਾ ਪੈਂਦਾ ਸੀ ਜਿਸ ਨੂੰ ਦੇਖ ਕੇ ਲੋਕਾਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਸਹਿਮ ਜਾਂ ਡਰ ਪੈਦਾ ਹੁੰਦਾ ਸੀ। ਤਾਂ ਸਾਡੇ ਨਾਲ ਫੌਜੀ ਸੁਰਿੰਦਰ ਸਿੰਘ ਨੇ। ਫੌਜੀ ਸੁਰਿੰਦਰ ਸਿੰਘ ਉਹ ਸ਼ਖਸੀਅਤ ਨੇ ਜਿਹੜੇ ਫੌਜ ਵਿੱਚ ਲੰਬਾ ਸਮਾਂ ਨੌਕਰੀ ਕਰਦੇ ਆ, ਪਰ ਜਦੋਂ ਘਰ ਦੇ ਵਿੱਚ ਆਉਂਦੇ, ਆਪਣੇ ਪਰਿਵਾਰ ਦੇ ਵਿੱਚ ਰਹਿੰਦੇ ਨੇ, ਤਾਂ ਉਹਨਾਂ ਨੂੰ ਪੰਜਾਬ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਣਾ ਪੈਂਦਾ ਏ। ਇੱਥੋਂ ਤੱਕ ਕਿ ਪੰਜਾਬ ਪੁਲਿਸ ਦੇ ਵੱਲੋਂ ਚੱਕਿਆ ਜਾਂਦਾ ਏ, ਟੈਰੋਗੇਸ਼ਨ ਕੀਤੀ ਜਾਂਦੀ ਹੈ, ਤਾਂ ਉਸ ਤੋਂ ਬਾਅਦ ਹੋਰਨਾਂ ਨੌਜਵਾਨਾਂ ਦੇ ਨਾਲ ਇਹਨਾਂ ਨੂੰ ਵੀ ਪੁਲਿਸ ਮੁਕਾਬਲਾ ਬਣਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਸ ਕਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਈ। ਪਰ ਉਸ ਪਰਮਾਤਮਾ ਦੀ ਬਖਸ਼ਿਸ਼ ਦਾ ਸਦਕਾ ਫੌਜੀ ਸੁਰਿੰਦਰ ਸਿੰਘ ਅੱਜ ਉਹਨਾਂ ਝੂਠੇ ਪੁਲਿਸ ਮੁਕਾਬਲਿਆਂ ਦਾ ਚਸ਼ਮਦੀਦ ਗਵਾਹ ਨੇ। ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ। ਫੌਜੀ ਸਾਹਿਬ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਤੁਸੀਂ ਫੌਜ ਦੇ ਵਿੱਚ ਰਹੇ ਹੋ, ਨੌਕਰੀ ਕੀਤੀ ਹੈ, ਕਿੰਨਾ ਸਮਾਂ ਨੌਕਰੀ ਕੀਤੀ ਹੈ, ਕਿਹੜੀ ਜਗ੍ਹਾ ਦੇ ਉੱਪਰ ਰਹੇ ਹੋ? ਫੌਜ ਦੇ ਵਿੱਚ ਤੁਹਾਡੀ ਜਿਹੜੀ ਕਹਿ ਸਕਦੇ ਹਾਂ ਕਿ ਉਸ ਵਕਤ ਦੀ ਪੋਸਟ ਸੀ, ਉਹ ਪੋਸਟ ਕੀ ਸੀ? ਦੇਖੋ ਜੀ, ਮੈਂ ਕੋਰਸ ਸਿਗਨਲ 'ਚ ਨੌਕਰੀ ਕੀਤੀ ਆ। ਮੇਰੀ ਜ਼ਿਆਦਾ ਡਿਊਟੀ ਜਿਹੜੀ ਹੈਗੀ ਸੀ ਨਥੂਲਾ ਸਥਿਤ ਬਾਰਡਰ 'ਤੇ ਰਹੀ ਆ। ਅਤੇ 65 ਅਤੇ 71 ਦੋ ਮੈਂ ਭਾਰਤ ਪਾਕ ਦੀਆਂ ਲੜਾਈਆਂ ਵਿੱਚ ਹਿੱਸਾ ਲਿਆ ਵਾ। ਇੱਕ ਉਸ ਲੜਾਈ ਹੋਈ ਸੀ ਸਿੱਕਮ 'ਤੇ ਬਾਰਡਰ 67 'ਚ, ਉਹਦੇ 'ਚ ਹੀ ਮੈਂ ਪਾਰਟ ਪਲੇ ਕੀਤਾ ਅਤੇ ਆਪਣੇ ਦੇਸ਼ ਦੀ ਸੇਵਾ ਕੀਤੀ। ਕਿੰਨਾ ਸਮਾਂ ਨੌਕਰੀ ਕੀਤੀ ਉੱਥੇ? ਮੈਂ 11 ਸਾਲ 11 ਮਹੀਨੇ ਨੌਕਰੀ ਕੀਤੀ। ਮੇਰਾ ਫਿਰ ਮੈਡੀਕਲ ਬੋਰਡਰ ਹੋ ਗਿਆ, ਫਿਰ ਮੈਂ ਘਰ ਆ ਗਿਆ ਸੀਗਾ। ਦਰਬਾਰ ਸਾਹਿਬ ਦੇ ਵਿੱਚ ਘੱਲੂਘਾਰਾ ਵਾਪਰਦਾ ਹੈ, ਤਾਂ ਉਸ ਤੋਂ ਬਾਅਦ ਜਿਹੜੇ ਪੰਜਾਬ ਦੇ ਹਾਲਾਤ ਸੀ, ਬੜੀ ਇੱਕ ਨਾਜ਼ੁਕ ਸਥਿਤੀ ਬਣਦੀ ਹੈ ਕਿ ਉਹਨਾਂ ਦੇ ਵਿੱਚ ਨੌਜਵਾਨਾਂ ਨੂੰ ਇਹ ਵੀ ਗੱਲ ਮਿਲਦੀ ਹੈ ਕਿ ਪੁਲਿਸ ਦੇ ਤਸ਼ੱਦਦ ਦਾ ਵੱਡੀ ਤਾਦਾਦ ਦੇ ਵਿੱਚ ਸ਼ਿਕਾਰ ਹੋਣਾ ਪਿਆ। ਮਾਝੇ ਬਾਰੇ ਕਿਹਾ ਜਾਂਦਾ ਹੈ ਕਿ ਮਾਝੇ ਦੇ ਵਿੱਚ ਤਕਰੀਬਨ 20-20 ਸਾਲ ਸੀ ਜਿਹੜੇ ਘਰ ਦੇ ਵਿੱਚੋਂ ਕਿਸੇ ਨੌਜਵਾਨ ਦੀ ਬਰਾਤ ਨਹੀਂ ਚੜ੍ਹ ਸਕੀ। ਕਹਿਣ ਤੋਂ ਭਾਵ ਕਿ ਜਿਹੜੇ ਖਾਸ ਕਰ ਨੌਜਵਾਨਾਂ ਦੀ ਗਿਣਤੀ ਸੀ ਉਹ ਬਹੁਤ ਘਟਣੀ ਸ਼ੁਰੂ ਹੋ ਗਈ ਸੀ। ਤਾਂ ਉਹਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੀ ਤੱਕਿਆ ਤੁਸੀਂ? ਦੇਖੋ ਜੀ, ਬੱਚੇ ਜਿਹੜੇ ਨਿੱਕੇ ਫੜ ਕੇ ਮਾਰ ਦਿੰਦੇ ਸੀ, ਲੈ ਜਾਂਦੇ ਸੀ ਚੁੱਕ ਕੇ। ਜੇ ਕਿਸੇ ਪੀਲਾ ਪੜਕਾ ਬੱਦਾ ਉਹਨੂੰ ਫੜ ਲੈਂਦੇ ਸੀਗੇ। ਅਤੇ ਮੈਨੂੰ ਇਹ ਪਤਾ ਹੈਗਾ ਵੀ ਇੱਥੇ ਇੱਕ ਕਸ਼ਮੀਰ ਸਿੰਘ ਹੈਗਾ ਸੀ ਇੱਥੋਂ ਦਾ, ਉਹ ਪਿੰਡ ਇੱਥੇ ਰਲ ਦੇ ਲਾਗੇ ਹੈਗਾ ਵਾ। ਉਹਦਾ ਮੁੰਡਾ ਇੱਥੇ ਲਾਹ ਲਿਆ ਇਹਨੇ, ਸਿੰਦਰਪਾਲ ਨੇ, ਇੱਥੋਂ ਕੀ ਨਾਮ ਆ
ਸੂਏ ਦੇ ਪੁਲ ਤੋਂ। ਸੁਰਿੰਦਰਪਾਲ ਕੌਣ ਸੀ? SHO ਹੀ ਇੱਥੋਂ ਦਾ ਗਾਉਂਦਾ ਸੀ ਉਦੋਂ। ਉਹ ਲਾ ਕੇ ਮੈਨੂੰ ਉਦੋਂ ਫੜਿਆ ਹੋਇਆ ਸੀਗਾ। ਉਹ ਚੌਂਕੀ ਲਾਇਆ ਫਤਿਆਬਾਦ, ਇੱਥੇ ਬਹੁਤ ਉਹਨੂੰ ਮਾਰਿਆ, ਗੁੱਟ ਤੋੜਤੇ ਵਿਚਾਰੇ ਦੇ। ਉਹਨੂੰ ਮੁੜ ਕੇ ਮੇਰੇ ਕਮਰੇ 'ਚ ਛੱਡਤਾ ਜਿਹਦੇ ਮੈਨੂੰ ਤਾੜਿਆ ਹੋਇਆ ਸੀਗਾ। ਉਹ ਮੁੰਡਾ ਉਹਨੂੰ ਮੈਂ ਪਿਆਰ ਕੀਤਾ, ਮੈਂ ਕਿਹਾ ਤੂੰ ਕੋਈ, ਫਿਰ ਮੈਨੂੰ ਦੱਸਿਆ, ਮੈਂ ਆਪਣਾ ਨਾਮ ਹੀ ਦੱਸਿਆ। ਅਤੇ ਉਹ ਫਿਰ ਚਲੋ ਅਗਲੇ ਦਿਨ ਕੱਢ ਕੇ ਲੈ ਗਏ। ਉਸ ਤੋਂ ਬਾਅਦ ਜਦੋਂ ਮੈਂ ਕਿਤੇ ਆਇਆ ਨਾ, ਉਹ ਆਪਣਾ ਜਿਵੇਂ CRP ਮਿਲੀ, ਉਦੋਂ ਫਿਰ ਮੇਰੇ ਨਾਲ ਪਹੁੰਚ ਕੀਤੀ ਨਾ, ਜਦੋਂ ਦੱਸਿਆ ਫੋਟੋ ਉਹਦਾ, ਮੈਂ ਕੇਸ ਕੀਤਾ ਸੀ ਸੁਪਰੀਮ ਕੋਰਟ 'ਚ, ਪਰ ਜੱਜ ਨੇ ਰਿਜੈਕਟ ਕਰਤਾ, ਕਹਿਣ ਲੱਗੇ ਚਿਰ ਹੋ ਗਿਆ ਵਾ। ਫਿਰ ਸਰਸੋਂ ਸਾਹਿਬ ਨੇ ਆਖਿਆ ਸੀ ਵੀ ਕੁੱਤੇ ਬਿੱਲੇ ਤਾਂ ਹੈ ਨਹੀਂ, ਇਨਸਾਨ ਸੀ, ਤੁਹਾਨੂੰ ਕੇਸ ਸੁਣਵਾਈ ਹੋਣੀ ਚਾਹੀਦੀ, ਉਹਨੇ ਮੰਨਿਆ ਸੀ। ਉਹ ਵਿਚਾਰਾ ਮੁੰਡਾ ਵੀ ਮਰ ਗਿਆ ਅਤੇ ਪਿਓ ਵੀ ਮੁੜ ਕੇ ਬਾਅਦ 'ਚ ਉਹ ਜਿਹੜੇ ਟਰੱਕ ਤੋਂ ਡਿੱਗ ਕੇ ਵੀ ਮਰ ਗਿਆ ਕੁਛ ਸਾਲਾਂ ਬਾਅਦ। ਤੁਹਾਡੇ ਨਾਲ ਕੀ ਵਾਪਰਿਆ ਸੀ ਇਸ ਤਰ੍ਹਾਂ ਦਾ? ਕਿਉਂਕਿ ਫੌਜ ਵਿੱਚ ਨੌਕਰੀ ਕਰਨ ਤੋਂ ਬਾਅਦ ਆਪਣੇ ਘਰ ਵਿੱਚ ਆਉਂਦੇ ਹੋ, ਵਿਚਰਦੇ ਹੋ, ਦਰਬਾਰ ਸਾਹਿਬ ਜਾਂਦੇ ਹੋ, ਦਰਬਾਰ ਸਾਹਿਬ ਵਾਲਾ ਜੋ ਕੁਝ ਉੱਥੇ ਵਾਪਰਦਾ ਦੇਖਦੇ ਹੋ, ਤਾਂ ਤੁਹਾਡੇ ਨਾਲ ਉਸ ਸਮੇਂ ਦੇ ਦਰਮਿਆਨ ਕੀ ਵਾਪਰਦਾ, ਜਿਸ ਸਮੇਂ ਦੇ ਦਰਮਿਆਨ ਨੌਜਵਾਨਾਂ ਨੂੰ ਜਿਹੜਾ ਸੀ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਸੀ? ਦੇਖੋ ਜੀ, ਮੈਂ ਜੋ ਵੇਖਿਆ ਨਾ ਉਸ ਟਾਈਮ 'ਤੇ ਇੰਨਾ ਮਤਲਬ ਸਾਡੇ ਬੱਚੇ ਜਿਹੜੇ ਜਿੰਨੇ ਜੰਗ 'ਚ ਬੱਚੇ ਸੀ ਨਾ, ਉਹਨਾਂ ਦੇ ਤਾਂ ਬਹੁਤ ਹੀ ਜ਼ੁਲਮ ਇਹਨਾਂ ਨੇ ਕੀਤਾ। ਮੈਂ ਘੜੀਆਂ ਦੁਕਾਨ ਲਾਣ ਕੇ ਖੋਲ੍ਹੀ, ਮੇਰਾ ਕਾਰੋਬਾਰ ਚੰਗਾ ਸੀ, ਮੁਰਗੀ ਖਾਨਾ ਵੀ 5 ਵਾਰਡਾਂ ਦਾ ਪਾਇਆ ਸੀਗਾ ਅਤੇ ਮੇਰਾ ਕੰਮ ਚੰਗਾ ਚੱਲਦਾ ਸੀਗਾ। ਇਹਨਾਂ ਦਾ ਕੋਈ ਤਕਰਾਰ ਹੋਇਆ ਫੈਡਰੇਸ਼ਨ ਦੇ ਸ਼ਿਵ ਸੈਨਾ ਦਾ, ਜਿਹੜੀ ਪੁਲਿਸ ਸੀ ਉਸ ਟਾਈਮ 'ਤੇ ਸ਼ਿਵ ਸੈਨਾ ਦੀ ਮਦਦ ਕਰਦੀ ਸੀ, ਸਿੱਖਾਂ ਦੀ ਮਦਦ ਨਹੀਂ ਸੀ ਕਰਦੀ ਪੁਲਿਸ ਉਦੋਂ ਵੀ। ਇਹ ਮੈਨੂੰ ਕਹਿਣ ਲੱਗੇ ਚਬਾਰਾ ਖਾਲੀ ਕਰੋ ਫੈਡਰੇਸ਼ਨ ਦੇ ਦਫ਼ਤਰ ਤੋਂ, ਉਹ ਕਰਦੇ ਨਹੀਂ ਸੀਗੇ। ਇਹਨਾਂ ਮੈਨੂੰ ਫੜ ਲਿਆ, ਮੈਂ ਫੜ ਕੇ ਅਤੇ ਮੇਰੇ 'ਤੇ ਇਹਨਾਂ ਨੇ ਇਹ ਕੇਸ ਨਾਲ ਮੁੰਡੇ, ਇੱਕ ਪ੍ਰਧਾਨ ਸੀ ਸਾਡੇ ਜੋਗਿੰਦਰ ਸਿੰਘ, ਉਹ ਤਾਂ ਫੜਿਆ ਨਾ, 2 ਭਰਾ ਫੜ ਲਏ, ਇੱਕ ਜੋਗਾ ਸਿੰਘ ਤੋਂ ਹੈਗਾ ਸੀ ਉਹਨੂੰ ਫੜ ਲਿਆ, 2 ਮੁੰਡੇ ਰੋੜਿਆਂ ਦੇ ਸੀ ਖਵਾਸਪੁਰ ਦੇ, ਉਹਨੂੰ ਫੜ ਲਿਆ। ਉਹਨੂੰ ਫੜ ਕੇ ਰਾਤ ਮੈਂ ਆਪਣੀ ਭੇਜ ਨੂੰ ਦਾਖਲ ਕਰਾ ਕੇ ਆਇਆ ਸੀ। ਉਸ ਦਿਨ 27-28 ਦਰਮਿਆਨੀ ਰਾਤ ਮਈ ਦੀ ਗੱਲ ਹੈਗੀ ਆ, ਇਹ 1986 ਦੀ। ਅਤੇ ਇਹਨਾਂ ਮੁੜ ਕੇ ਸਾਨੂੰ ਇੱਥੋਂ ਲੈ ਕੇ ਅਤੇ ਚੌਂਕੀ ਜਾ ਕੇ ਬੜਾ ਕੁੱਟਿਆ। ਉਹ ਇੱਥੇ ਸਾਡੀ ਬਾਹਾਂ ਬਣ ਕੇ ਦਲੌਰਪੁਰ ਕੋਠੇ ਰੈਸਟ ਹਾਊਸ ਲੈ ਗਏ, ਇੱਥੇ ਆਪਣਾ ਰਾਲਾ ਚੱਲਦੇ ਲਾਗੇ ਰੈਸਟ ਹਾਊਸ ਹੈਗਾ ਨਹਿਰ ਦਾ, ਉੱਥੇ ਵੀ ਇੱਕ DSP ਸੀ, ਉਹਨੇ ਸਾਡੀਆਂ ਬਾਹਾਂ ਖੋਲ੍ਹੀਆਂ, ਨਾਲ ਸਾਨੂੰ ਖੋਇਆ ਉਹਨੇ ਪਿਆਰ ਕੀਤਾ CRP ਦੇ ਨੇ। ਉਦੋਂ ਫਿਰ ਸਾਨੂੰ ਇੱਦਾਂ ਲੈ ਕੇ ਮੁੜ ਕੇ ਕਮਾਂਡੈਂਟ 'ਤੇ ਪੇਸ਼ ਕੀਤਾ, ਸਾਨੂੰ ਉੱਥੋਂ ਸਾਨੂੰ CI ਸਟਾਫ ਭੇਜ ਦਿੱਤਾ ਅੰਮ੍ਰਿਤਸਰ। ਉੱਥੇ ਜਾ ਕੇ ਫਿਰ ਕੋਰਟ 'ਤੇ ਮਾਰਦੇ ਰਹੇ, ਸਾਨੂੰ 15-20 ਦਿਨ ਇੱਦਾਂ ਰੱਖੇ। ਮੁੜ ਕੇ ਬਾਅਦ 'ਚ ਲਿਆ ਕੇ ਅਸੀਂ ਆਪਣਾ ਵੈਰੋਵਾਲ, ਸਾਡੇ 'ਤੇ ਝੂਠਾ ਕੇਸ ਬਣਾ ਤਾ ਇਹਨਾਂ ਨੇ, 124 ਲਾ ਸੀ, 53 ਲਾ ਤਾ। ਇਹਨਾਂ ਨੇ ਬੜੀ ਵੱਡੀ ਕਹਾਣੀ ਲਿਖੀ ਜੀ, ਜਿਵੇਂ ਇਹਨਾਂ ਨੇ ਪੈਸੇ ਇਕੱਠੇ ਕਰਨੇ ਸੀ, ਕੋਈ ਪੰਥਕ ਕਮੇਟੀ ਨੂੰ ਮੰਨਦੇ ਸੀਗੇ, ਇਹਨਾਂ ਨੇ ਉਹ ਕੀਤਾ। ਇਹ ਬਹੁਤ ਹੀ ਮਤਲਬ ਬੇਹੂਦਾ ਸਟੋਰੀ ਜਿਹੜੀ ਇਹ ਪੁਲਿਸ ਨੇ ਲਿਖੀ। ਉਹ ਸਾਨੂੰ ਬਚਾਅ ਹੋ ਗਿਆ ਵੀ ਉਹ ਜੋਗਾ ਸਿੰਘ ਦੇ ਪਿਓ ਪਟਵਾਰੀ ਸਾਨੂੰ ਟੈਲੀਗ੍ਰਾਮ ਕਰਤੀ ਸੀ, ਜਦੋਂ ਸਾਨੂੰ ਸਾਈਟ ਚੁੱਕਿਆ ਉਹਨਾਂ ਨੇ, ਉਹ ਟੈਲੀਗ੍ਰਾਮ ਸਾਡੇ ਕੋਲ ਹੈਗੀ ਸੀ, ਅਤੇ ਉਹ ਸਾਨੂੰ ਬਚਾ ਕਰਕੇ ਕੀ ਤੱਕ। ਅਤੇ ਉਹ ਫਿਰ ਕੇਸ ਚੱਲਦਾ 3-4 ਸਾਲ ਕੇਸ ਚੱਲਿਆ, ਅਤੇ ਗਵਾਹ ਬਣਾਇਆ ਸੀ। ਕੇਸ ਕੋਈ ਇਹਨਾਂ ਨੇ ਸਾਡੇ ਰਜਿਸਟਰ ਕੀਤਾ, ਇੱਕ ਟੋਰ ਸੀ ਪੁਲਿਸ ਦਾ, ਪੂਰਨ ਸਿੰਘ ਫਾਸਪੁਰ ਦਾ। ਫਿਰ ਉੱਥੇ ਗੁਰਦੁਆਰੇ 'ਚ ਮੀਟਿੰਗ ਕਰਦੇ ਸੀ, ਇੱਥੇ ਇਹਨਾਂ ਨੇ ਕਿਹਾ ਖਾਲਸਾ ਬਣਾਉਣਾ ਵਾ, ਅਸੀਂ ਉਹ ਕਰਨਾ, ਹਿੰਦੂ ਮਾਰਨੇ, ਇਹ ਕਰਨਾ, ਜੋ ਝੂਠੀ ਕਹਾਣੀ ਇਹਨਾਂ ਨੇ ਲਿਖੀ। ਉਹ ਫਿਰ DC ਇੱਥੇ ਹੈਗਾ ਸੀ ਰਮੇਸ਼ਿੰਦਰ ਸਿੰਘ, ਉਹਨੇ ਸਾਡੇ ਨੈਸ਼ਨਲ ਸਿਕਿਉਰਿਟੀ ਕਲਾਸ। ਫਿਰ ਡਵੈਜੀਪੁਰ ਦੇ ਪੇਸ਼ ਹੋਏ, ਸਾਨੂੰ ਉੱਥੇ ਜੋ ਦੱਸਿਆ ਤਾਰਾਂ ਦਿਖਾਈਆਂ, ਉਹਨਾਂ ਦੇ ਐਫੀਡੇਵਿਟ ਦਿਖਾਏ, ਹੋਰ ਪਿੰਡ ਦੇ ਪੰਚਾਇਤ ਹੱਕ 'ਚ ਦਿੱਤੇ ਸੀਗੇ, ਉਸ ਮੈਨੂੰ ਉਹਨੇ ਬਰੀ ਕਰ ਦਿੱਤਾ। ਇੱਦਾਂ ਫਿਰ ਦੂਜਾ ਕੇਸ ਜਿਹੜਾ ਚੱਲਿਆ 89 ਦੇ ਵਿੱਚ, ਜਦੋਂ ਜਿਹੜੇ ਜਿਹਨਾਂ ਵੱਲੋਂ ਕੇਸ ਬਣਾਇਆ ਸੀ ਉਹਨਾਂ ਦੀ ਐਫੀਡੇਵਿਟ ਦਿੱਤੀ, ਸਾਨੂੰ ਪਤਾ ਹੀ ਕੋਈ ਨਹੀਂ ਗਾ ਸਾਨੂੰ ਕੇਸ ਦਾ ਕੀ। ਉਹ ਫਿਰ ਇਹਨਾਂ ਨੇ ਬੜੇ ਨਾਟਕੀ ਢੰਗ ਨਾਲ, ਜਿਹੜਾ ਜੱਜ ਸੀ ਉਹ ਮਦਦ ਕਰ ਗਿਆ ਪੁਲਿਸ ਦੀ। ਚਾਹੀਦਾ ਤਾਂ ਇਹ ਸੀ ਵੀ ਜਦੋਂ ਜੋ ਮੁਕੱਦਮਾ ਕਰਨ ਵਾਲਾ ਕਹਿੰਦਾ ਮੈਨੂੰ ਪਤਾ ਹੀ ਨਹੀਂ, ਪੁਲਿਸ ਦਾ ਮਦਦਗਾਰ ਸੀ, ਇਹਨੂੰ ਤੋੜ ਕੇ ਦਿੰਦੇ ਆ। ਅਤੇ ਉਹਨੇ 1 ਮਹੀਨੇ ਸਾਨੂੰ ਤਰੀਕ ਦੇ ਦਿੱਤੀ। ਤਰੀਕ ਦੇਣ ਤੋਂ ਬਾਅਦ ਉਹਨੇ ਇਹਨਾਂ ਨੂੰ ਦੱਸਿਆ, ਉਹਨੇ ਫਿਰ ਇੱਕ ਬਣਾ ਕੇ ਪਤਾ ਨਹੀਂ ਹੁਣ ਪਤਾ ਲੱਗਣ ਡਿਆ, ਇਹਨੂੰ ਕੇਸ ਵਿੱਚ ਡਰਾ ਕਰ ਲਿਆ, ਜਦੋਂ ਅਸੀਂ ਕੇਸ ਜਿੱਤੇ ਆ, ਜੋ ਗਵਾਹੀਆਂ ਹੋ ਗਈਆਂ, ਉਹਨਾਂ ਜਾ ਕੇ ਕਹਿ ਤਾ ਅਖੀਰਾ ਸਾਨੂੰ ਬਰੀ ਕਰਨ ਦੀ ਬਜਾਏ ਇਹਨਾਂ ਦੇ ਪੁਲਿਸ 'ਤੇ ਐਕਸ਼ਨ ਲੈਣ ਦੀ ਬਜਾਏ ਜੱਜ ਨੇ ਵੀ ਜਿਹੜੀ ਉਹ ਪੁਲਿਸ ਦੀ ਮਦਦ ਕੀਤੀ। ਸਰ, ਹਾਲੀ ਥਾਣੇ ਵਾਲੀ ਕੀ ਘਟਨਾ ਵਾਪਰੀ ਸੀ ਤੁਹਾਡੇ? ਜਿਹੜੀ ਥਾਣੇ ਵਾਪਰੀ ਸੀ ਹੈਗੀ ਆ ਜੀ ਗੱਲ 92 ਦੀ। ਕਿਉਂਕਿ ਮੇਰਾ ਇਹ ਸੀ, ਮੈਂ ਇਹਨਾਂ ਦੀ ਜਿਹੜੀ ਪੁਲਿਸ ਦੀਆਂ ਜ਼ਿਆਦਤੀਆਂ ਸੀ ਨਾ, ਜੋ ਪੁਲਿਸ ਸਾਡੇ ਬੱਚਿਆਂ ਨਾਲ ਕਰ ਰਹੀ ਸੀਗੀ, ਮੈਨੂੰ ਦੁੱਖ ਬੜਾ ਸੀ ਇਹਦੇ ਬਾਰੇ। ਮੈਂ ਜਦ ਤਕਰੀਬਨ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਲਿਖਦਾ ਰਿਹਾ, ਚੀਫ ਜਸਟਿਸ ਸੁਪਰੀਮ ਕੋਰਟ, ਹਾਈ ਕੋਰਟ ਨੂੰ ਮੈਂ ਇਹਨਾਂ ਦੀਆਂ ਸ਼ਿਕਾਇਤਾਂ ਕਰਦਾ ਰਿਹਾ ਵੀ ਤੁਸੀਂ ਇਹ ਜੋ ਮਤਲਬ ਵੀ ਕਾਲਾ ਕਾਨੂੰਨ ਬਣਾਇਆ ਨਾ, ਇਹ ਪੁਲਿਸ ਗਲਤ ਇਸਤੇਮਾਲ ਕਰ ਰਹੀ ਆ, ਇਹ ਕੇਸ ਨੂੰ ਆਪਣਾ ਕਾਨੂੰਨ ਵਾਪਸ ਲਓ। ਅਤੇ ਜਾਂ ਕਾਨੂੰਨ ਹੈ ਕਿ 3/4 ਟਾਡਾ
ਟਾਡਾ ਦਾ ਸੀਗਾ। ਤੇ ਜਦੋਂ ਇਹਨਾਂ ਨੇ ਫਿਰ ਜੋ ਕਾਨੇ 'ਚ ਮੇਰੇ 'ਤੇ ਕੇਸ ਬਣਾਇਆ ਨਾ, ਉਹ ਮੇਰਾ ਗ੍ਰੇਨੇਡ ਪਾਇਆ ਸੀ ਇਹਨਾਂ ਮੇਰੇ 'ਤੇ ਵੈਰੋਵਾਲ ਤੋਂ CRP ਤੋਂ ਲੈ ਕੇ। ਉਹ ਮੇਰਾ ਪੰਜ ਟਾਡਾ ਸੀਗਾ। ਤੇ ਜਿਹੜਾ ਇਹ ਸੀ ਟਾਡਾ 3/4 ਇਹ ਤੇ 86 ਦੇ 89 'ਚ ਖਾਰਜ ਹੋ ਗਿਆ ਸੀਗਾ। ਉਹ ਮਤਲਬ ਉਹਨੂੰ ਵਾਪਸ ਕਰ ਲਿਆ। ਇਹ ਜਿਹੜਾ ਕੇਸ ਸੀ ਕਾਨੇ ਵਾਲਾ, ਇਹ ਮੇਰੇ 'ਤੇ ਚੱਲਦਾ ਸੀ। ਇਹ 'ਤੇ ਬੰਬ ਪਾਏ ਸੀ ਮੇਰੇ 'ਤੇ ਇਹਨਾਂ ਨੇ, 2 ਗ੍ਰੇਨੇਡ CRP ਤੋਂ ਲੈ ਕੇ ਮੇਰੇ ਸਾਹਮਣੇ ਪਾਏ ਇਹਨਾਂ ਨੇ। ਉਹ ਫਿਰ ਕੇਸ ਜਿਹੜਾ ਚੱਲਦਾ ਚੱਲਦਾ, ਮੈਂ ਉਹਦੇ ਵਿੱਚ ਮੈਂ ਚਿੱਠੀ ਲਿਖੀ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਵੀ ਇਹ ਜਿਹੜਾ ਕਾਨੂੰਨ ਤੁਸੀਂ ਬਣਾਇਆ ਇਹ ਬਹੁਤ ਗਲਤ ਇਸਤੇਮਾਲ ਹੋ ਰਿਹਾ। ਜੇ ਤੁਸੀਂ ਪੁਲਿਸ ਨੂੰ ਨਾ ਰੋਕਿਆ, ਤੁਹਾਨੂੰ ਇਹਨੂੰ ਦਬਾਉਣ ਵਾਸਤੇ ਫੌਜ ਵਰਤਣੀ ਪਊਗੀ। ਮੈਂ ਸਾਫ਼ ਲਿਖਿਆ ਵੀ ਹੈ ਉਹ ਹਾਲਾਤ ਹੀ ਬੜੇ ਪੁਲਿਸ ਕਰਨੀ ਇੱਦਾਂ ਹੀ ਡਈ ਸੀ। ਜੋ ਸਾਡਾ ਬੱਚਾ ਫੜ ਕੇ ਕੋਈ ਤੁੰਨੀ ਜਾਂਦੇ, ਕੋਈ ਕਿਸੇ ਨੂੰ ਮਾਰੀ ਜਾਂਦੇ, ਕਿਸੇ ਨੂੰ ਕੁਛ ਕਰੀ ਜਾਂਦੇ। ਉਹ ਇਹਨਾਂ ਬੜਾ ਗੁੱਸਾ ਪੁਲਿਸ ਨੂੰ ਮੇਰੇ 'ਤੇ ਆਇਆ ਸੀ। ਉਹਨੇ ਕਿਹਾ ਇਹਨੂੰ ਖਤਮ ਕਰੋ। ਇਹਨਾਂ ਕੀਤਾ ਵੀ 92 ਦੇ ਵਿੱਚ 11 ਦਸੰਬਰ 1992 ਨੂੰ ਮੇਰੀ ਮਿਸਿਸ ਨੂੰ ਘਰੋਂ ਸਮਾਨ ਸਮੇਤ ਚੁੱਕਿਆ। ਅਗਵਾ ਦਾ ਕੇਸ ਪੁਲਿਸ 'ਤੇ ਬਣਦਾ ਸੀ ਅਤੇ ਡਾਕਾ ਬਣਦਾ ਸੀਗਾ, ਲੇਕਿਨ ਨਾ ਤੱਕ ਮੇਰਾ ਸਮਾਨ ਚਲੋ ਇਹ ਤੇ ਜਿਹੜੀ ਮੇਰੀ ਮਿਸਿਸ ਆ ਇਹ ਫੜ ਲਈ। ਅਤੇ 12 ਦਸੰਬਰ ਨੂੰ ਮੈਨੂੰ ਪਤਾ ਲੱਗਾ। 13 ਨੂੰ ਮੇਰਾ ਪਤਾ ਕਰਨਾ ਹੈ ਤਰਨਤਾਰਨ ਰੇਲਵੇ ਫਾਟਕ ਜੰਡਾਲੀ ਰੋਡ ਦੇ 'ਤੇ ਹੈਗਾ ਵਾ। ਉੱਥੇ ਮੈਨੂੰ ਘੇਰਾ ਪੈ ਗਿਆ। ਬਹੁਤ ਅਰਲੀ ਦੀ ਮੋਰਨਿੰਗ ਦੀ ਗੱਲ। ਪੁਲਿਸ ਨੇ ਘੇਰਾ ਪਾਇਆ? ਆ ਪਿਛਲੇ ਘੇਰਾ ਪਾ ਲਿਆ। ਇਹ ਮੈਨੂੰ ਪਤਾ, ਮੈਂ ਤਾਂ ਦਿਮਾਗ 'ਚ ਇਹ ਆਉਂਦਾ ਸੀ ਮੇਰੀ ਮਿਸਿਸ ਫੜੀ ਆ ਅਤੇ ਇਹਨੂੰ ਮੇਰੀ ਲੋਕੇਸ਼ਨ ਦਾ ਪਤਾ ਕਿ ਉਹਨੇ ਨਾ ਦੱਸਿਆ ਹੋਵੇ ਕੁਛ। ਪਰ ਨਹੀਂ ਉੱਦਾਂ ਗੱਲ ਨਹੀਂ ਸੀ। ਉਹ ਮੈਂ ਚੁੱਕ ਕੇ ਇੱਥੋਂ ਮੇਰੀਆਂ ਬਾਹਾਂ 'ਤੇ ਪੱਟੀ ਬੰਨ੍ਹ ਦਿੱਤੀ ਅਤੇ ਨਾਲ ਮੇਰੇ ਇਹਨਾਂ ਨੇ ਪਿੱਛੇ ਹੱਥ ਬੰਨ੍ਹ ਲਿਆ। ਗੱਡੀ ਸੁੱਟਿਆ ਅਤੇ ਸਰਾਏ ਲੈ ਗਏ। ਉਹ ਰਾਤ 13 ਦੀ ਮੈਂ ਰਾਤ ਉੱਥੇ ਕੱਟੀ। ਉੱਥੇ ਬੜੇ ਉਹ ਤੇ ਜਿਹੜੀ ਉੱਥੇ ਚੀਕ ਝਾੜਾ ਸੀਗਾ ਬੀਬੀਆਂ ਦਾ ਵੀ ਅਤੇ ਇਹਨਾਂ ਦਾ ਵੀ। ਉਹ ਪੱਟੀ ਮੇਰੀ ਅੱਖਾਂ 'ਤੇ ਬੱਧੀ ਹੋਈ ਸੀ ਇਹਨਾਂ ਦੇ। ਇੱਦਾਂ ਹੀ ਮੈਂ ਉੱਥੇ ਮੇਰਾ ਕੱਛੀ ਪਿਸ਼ਾਬ ਨਿਕਲਿਆ ਅਤੇ ਉਹ ਪਿਸ਼ਾਬ ਕਰਨ ਦੀ ਵੀ ਕੋਈ ਇਜਾਜ਼ਤ ਨਹੀਂ ਸੀ, ਗੱਲ ਕਰਨ ਦੀ ਇਜਾਜ਼ਤ ਨਹੀਂ ਸੀ ਹੈਗੀ। ਅਤੇ ਉਹ ਫਿਰ ਰਾਤ 14 ਤਰੀਕ ਦੀ ਰਾਤ ਨੂੰ ਇਹਨਾਂ ਨੇ ਕੋਈ ਵਾਹਵਾ ਰਾਤ ਕੇ ਮੈਨੂੰ ਕੱਢਿਆ, ਉੱਥੇ ਗੱਡੀ 'ਚ ਬਿਠਾ ਲਿਆ। ਉਹ ਮੈਂ ਸਿਪਾਹੀ ਨੂੰ ਪੁੱਛਿਆ ਜੋ 'ਚ ਬੈਠਾ ਸੀਗਾ ਸਹਿਜੇ 'ਚ ਵੀ ਕਿੱਥੇ ਚੱਲੇ ਆ। ਉਹਨੇ ਇੰਨੀ ਮਨ ਗੱਲ ਜ਼ਰੂਰ ਕਹੀ। ਉਹਨੇ ਕਿਹਾ ਵੀ ਚੁੱਪ ਕਰ ਜਾ, ਇੱਥੇ ਬੜੇ ਬੜੇ ਅਫਸਰ ਆਏ ਨੇ ਅਤੇ ਅੱਜ ਤੇਰਾ ਅੰਤ ਹੀ ਹੈ ਬਸ। ਅਤੇ ਮੇਰੇ ਹੋਰ ਨਾ ਮੈਨੂੰ ਪੁੱਛੀ ਕੁਛ ਨਹੀਂ, ਮੇਰੀ ਨਾ ਕਿਤੇ ਘੋੜੀ ਨਵਾ ਦੇਵੀਂ। ਮੈਨੂੰ ਪਤਾ ਲੱਗਾ ਮਾਰ ਦੇਣਾ। ਠੀਕ ਹੈ, ਮੈਂ ਚੁੱਪ ਕਰ ਗਿਆ। ਫਿਰ ਕੋਈ ਉਸ ਟਾਈਮ ਤੋਂ ਅੱਧੇ ਘੰਟੇ ਬਾਅਦ ਗੱਡੀਆਂ ਚੱਲੀਆਂ ਨੇ, ਪਿੱਛੇ ਹੋਰ ਗੱਡੀਆਂ ਆ ਰਹੀਆਂ ਸੀਗੀਆਂ। ਇਸ ਤੋਂ ਪਹਿਲਾਂ ਇੰਟਰੋਗੇਸ਼ਨ ਕੀਤੀ ਗਈ ਤੁਹਾਡੀ ਕਿ ਨਹੀਂ? ਬਹੁਤ ਉਸ ਤੋਂ ਪਹਿਲਾਂ ਮੈਂ ਕਈ ਤਾਂ ਮੈਂ ਫੜਿਆ ਸੀ, ਮੈਨੂੰ ਉਹਨਾਂ ਨੇ ਕਈ ਤਾਂ ਮਾਰਿਆ ਕੁੱਟਿਆ ਸੀਗਾ। ਪੁੱਛ ਪੜਤਾਲ ਕੀ ਕੀਤੀ ਜਾਂਦੀ ਸੀ? ਪੁੱਛ ਪੜਤਾਲ ਇਹ ਕੀਤੀ ਜਾਂਦੀ ਸੀ ਵੀ ਤੇਰੇ ਬਾਬੇ ਮਾਨੋ ਚਾਲ ਨਾਲ ਸੰਬੰਧ ਆ। ਮੈਂ ਕਹਿੰਦਾ ਮੇਰੇ ਬਾਬਾ ਮਾਨੋ ਚਾਲ ਨਾਲ ਸੰਬੰਧ ਤਾਂ ਮੇਰੇ ਕੋਈ ਨਹੀਂ, ਲੇਕਿਨ ਤਰਲੋਚਨ ਨਾਲ ਮੇਰੇ ਸੰਬੰਧ ਜ਼ਰੂਰ ਹੈਗੇ ਆ। ਉਹ ਵੀ ਫੌਜੀ ਅਤੇ ਮੈਂ ਵੀ ਫੌਜੀ ਅਤੇ 86 ਅਸੀਂ ਇਕੱਠੇ ਰਹੇ। ਉਹਨਾਂ ਦੇ ਮੇਰੇ NS ਲੱਗੀ ਸੀ ਮੈਂ, ਅਤੇ ਮੈਨੂੰ B ਕਲਾਸ ਮਿਲੀ ਸੀ, ਉਹਨਾਂ ਵੀ ਮਿਲੀ ਸੀ। ਉਹ ਮੈਨੂੰ ਆਪਣੇ ਕੋਲ ਲੈ ਗਿਆ। ਉਹਨਾਂ ਮੇਰਾ ਪਿਆਰ ਤਾਂ ਹੁਣ ਵੀ ਹੈਗਾ ਵਾ। ਅਤੇ ਬਾਕੀ ਬਾਬੇ ਬਾਰੇ ਵੀ ਮੈਂ ਸੁਣਿਆ ਸੀ। ਉਹ ਜਦੋਂ ਕਾਨੇ ਦੀ ਇਲੈਕਸ਼ਨ ਹੋਈ ਉਦੋਂ ਮੈਂ ਬਾਬੇ ਨੂੰ ਇੱਕ ਵਾਰ ਮੈਂ ਵੇਖਿਆ ਸੀ ਵਨਚੜੀ। ਉੱਥੇ ਗਿਆ ਸੀ ਪ੍ਰਚਾਰ ਵਾਸਤੇ ਅਤੇ ਉੱਥੇ ਬਾਬਾ ਜੀ ਨੂੰ ਮੈਂ ਵੇਖਿਆ ਸੀ। ਬਾਬਾ ਜੀ ਦੇ ਖਿਆਲਾਤ ਬੜੇ ਉੱਚੇ ਸੁੱਚੇ ਸੀਗੇ। ਮੈਂ ਉਹਨਾਂ 'ਤੇ ਪ੍ਰਭਾਵਿਤ ਸੀ। ਉਹਨਾਂ ਕੋਈ ਮਾੜੀ ਗੱਲ ਨਹੀਂ ਸੀ ਉਹ ਕਰਦੇ। ਉੱਥੇ ਉਸ ਟਾਈਮ 'ਤੇ ਉਦਣ ਰਾਤ ਇੱਕ ਦਾਲਮ ਸਿੰਘ ਅਤੇ ਇੱਕ ਕੈਪਟਨ ਕੰਵਲਜੀਤ ਸਿੰਘ ਇਹ ਵੀ ਆਏ ਸੀਗੇ। ਉਹਨਾਂ ਦੇ ਨਾਲ ਫੋਰਸ ਆਈ ਹੋਈ ਸੀ, 11-12 ਸਿਪਾਹੀ ਸੀ ਉਹਨਾਂ ਦੇ ਨਾਲ। ਤਾਂ ਮੈਂ ਬੜੀ ਵਧੀਆ ਗੱਲ ਦੱਸਣ ਲੱਗਾ ਅੱਜ ਮੈਂ। ਉਹ ਉੱਥੇ ਆਏ ਸੀ ਅਤੇ ਇਹਨਾਂ ਨੇ ਕੀਤਾ ਵੀ ਇਹਨਾਂ ਕਿਹਾ ਵਾ ਪੁਲਿਸ ਵਾਲੇ ਹੈਗੇ, ਇਹਨਾਂ ਨੂੰ ਮਾਰ ਕੇ ਇਹਨਾਂ ਕੋਲ ਬੰਦੂਕਾਂ ਖੋਲੀਏ। ਉਹ ਮੈਂ ਸੁਣ ਲਿਆ। ਮੈਂ ਫਿਰ ਮੁੜ ਜਥੇਦਾਰ ਨੂੰ ਦੱਸਿਆ, ਮੈਂ ਕਿਹਾ ਵੀ ਆਹ ਕੰਮ ਹੁੰਦਾ ਫਿਰਦਾ ਹੈਗਾ ਅਤੇ ਇਹਨੂੰ ਰੋਕੋ, ਵੈਸੇ ਬਹੁਤ ਮਾੜੀ ਗੱਲ ਹੈਗੀ ਆ। ਉਹ ਫਿਰ ਉਸੇ ਟਾਈਮ ਉਹਨੇ ਕੀਤਾ, ਸਾਰੇ ਬੰਦੇ ਸੱਦੇ, ਸਾਰੇ ਉਹਨਾਂ ਨੇ ਕਿਹਾ ਵੀ ਕੋਈ ਅਗਰ ਜੇ ਹਰਕਤ ਕੀਤੀ ਦੇਖੋ ਕੀ ਬਣਦਾ। ਉਹਨੇ ਬੰਦੂਕਾਂ ਲੈ ਕੇ ਨਾ ਪਿਆਰ ਨਾਲ ਬਾਬਾ ਜੀ ਨੇ ਉੱਥੇ ਕਮਰੇ 'ਚ ਇੱਕ ਪੇਟੀ ਸੀ ਜਿਹੜੀਆਂ ਆਮ ਜਿਹਦੇ ਨਾਲ ਰਜਾਈਆਂ ਕੱਪੜੇ ਰੱਖਦੀਆਂ ਬੀਬੀਆਂ ਵੱਡੀਆਂ, ਉਹ 'ਤੇ ਰੱਖ ਕੇ ਅਤੇ ਮੈਨੂੰ ਕਹਿਣ ਲੱਗੇ ਤੂੰ ਇਹਨਾਂ ਦੀ ਰਾਖੀ ਕਰ। ਉਹਨਾਂ ਨੂੰ ਗੱਡੀ 'ਚ ਬਿਠਾ ਤਾ। ਉਹ ਆਏ ਸੀ ਉਹਦੇ ਘਰ, ਅਮਰਜੀਤ ਦੇ ਘਰ, ਅਮਰਜੀਤ ਵਨਚੜੀ ਉਹਦੇ ਘਰ ਸੀ। ਉਹ ਦੋਧੀ ਸੀ। ਉਹ ਮੈਂ ਇਹਨੂੰ ਕਿਹਾ ਵਨਚੜੀ ਇਹਨਾਂ ਨੂੰ ਦੁੱਧ ਦਾ ਪਿਆਓ ਚਾਹੇ ਪੁਲਿਸ ਵਾਲਿਆਂ ਨੂੰ, ਇਹ ਵਿਚਾਰੇ ਇਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਅਤੇ ਇਹਨਾਂ ਨੂੰ ਕੋਈ ਨੁਕਸਾਨ ਨਾ ਆਵੇ। ਉਹ ਬਾਬਾ ਜੀ ਨੇ ਫਿਰ ਉਹਨੂੰ ਕਹੀ ਜੇ ਨਾਕੇ ਬਾਹਰ ਬੰਦੇ ਖੜ੍ਹੇ ਕੀਤੇ ਸਾਰੇ ਅੰਦਰ ਬੁਲਾ ਲਏ। ਉਸ ਟਾਈਮ ਦੇ ਬਾਬੇ ਨੂੰ ਮੈਂ ਵੇਖਿਆ। ਬਾਬੇ ਨੇ ਆਖਿਆ ਵੀ ਇਹ ਕੰਮ ਨਹੀਂ ਹੋਣਾ ਚਾਹੀਦਾ। ਫਿਰ ਕੀ ਹੋਇਆ ਵੀ ਇੱਕ ਹੌਲਦਾਰ ਸੀ ਉਹਨਾਂ ਦੇ ਵਿੱਚੋਂ ਮੈਨੂੰ ਕਹਿਣ ਲੱਗਾ ਸਾਨੂੰ ਬਾਬਾ ਜੀ ਦੇ ਦਰਸ਼ਨ ਕਰਾ ਦਿਓ। ਮੈਂ ਕਿਹਾ ਵੀ ਮੈਂ ਤੈਨੂੰ ਦਰਸ਼ਨ ਕਿੱਦਾਂ ਕਰਾ ਦਿਆਂ? ਕਹਿੰਦੇ ਤੁਸੀਂ ਕਰੋ ਗੱਲ। ਮੈਂ ਬਾਬਾ ਜੀ ਨਾਲ ਗੱਲ ਕੀਤੀ, ਉਹਨੂੰ ਸੱਦ ਲਿਆ ਉਹਨੂੰ ਅਤੇ ਕਹਿਣ ਲੱਗੇ। ਉਹਨੇ ਫਿਰ ਬਾਬਾ ਜੀ ਨੇ ਬੜੀ ਸੋਹਣੀ ਗੱਲ ਕਹੀ ਜਿਹੜੀ ਮੈਨੂੰ ਅਜੇ ਤੱਕ ਬੜੀ ਪਸੰਦ ਹੈਗੀ ਆ। ਉਹ ਕਹਿੰਦੇ ਦੇਖੋ ਬਈ ਹੌਲਦਾਰ ਜੀ,
ਐਡੀ ਵੱਡੀ ਗੋਲੀ ਆ। ਬੰਦਾ ਜਦੋਂ ਪੈਦਾ ਹੁੰਦਾ ਨਾ, ਵੱਡਾ ਹੁੰਦਾ 18 ਸਾਲ ਲੱਗ ਜਾਂਦੇ ਆ ਵੱਡੀ ਜਵਾਨ ਹੋਣ ਦੇ ਵਿੱਚ, ਤੇ ਅਸੀਂ ਉਹਨੂੰ ਗੋਲੀ ਮਾਰ ਕੇ ਬੰਦੇ ਨੂੰ ਮਾਰ ਦਿੰਦੇ ਹਾਂ। ਹਾਂ, ਜੇ ਮੁਕਾਬਲਾ ਉਹ ਗੱਲ ਵੱਖਰੀ ਹੈਗੀ ਆ। ਇੱਦਾਂ ਨਾ ਕਰਿਆ ਕਰੋ, ਬੰਦੇ ਨਾ ਮਾਰਿਆ ਕਰੋ, ਤੇ ਇਹ ਠੀਕ ਨਹੀਂ ਹੈਗਾ। ਹਾਂ, ਬਾਬੇ ਮਾਨ ਦੇ ਬਾਰੇ ਮੈਂ ਲਾ ਕੇ ਖਲੋਤਾ ਵਾਂ, ਮੈਂ ਖੁਦ ਸੁਣਿਆ, ਮੈਂ ਬੜਾ ਪ੍ਰਭਾਵ ਤੇ ਬਾਬੇ ਨੇ ਬਹੁਤ ਉਹਨਾਂ ਦਾ ਰਿਕਾਰਡ ਕੀਤਾ, ਪੁਲਿਸ ਵਾਲਿਆਂ ਦਾ ਸਭ ਕੁਛ ਕੀਤਾ। ਕੋਈ ਇਹ ਨਹੀਂ ਕਿ ਉਹਨਾਂ ਨੂੰ ਪੁਲਿਸ ਜੇ ਕਿਤੇ ਉਹ ਸੁਣਦੇ ਹੋਣ ਤਾਂ ਉਹਨਾਂ ਨੂੰ ਪਤਾ ਹੋਊਗਾ, ਕਿਤੇ ਹੋਣਗੇ। ਤੇ ਇਹ ਕਾਲ ਦਾ ਵੀ ਮੁਲਾਕਾਤ ਹੋਈ ਸੀ, ਤੇ ਬਾਬਾ ਜੀ ਨੇ ਇਹ ਵਰਡ ਕਹੇ ਸੀਗੇ ਵੀ ਬੰਦਿਆਂ ਨੂੰ ਨਾ ਮਾਰੋ। ਹਾਂ, ਤੁਹਾਡਾ ਮੁਕਾਬਲਾ ਤਾਂ ਫਿਰ ਤੁਸੀਂ ਚਲਾਓ ਗੋਲੀਆਂ, ਇੱਦਾਂ ਚੁੱਕ ਕੇ ਨਾ ਮਾਰੋ। ਜਿਹੜੇ ਪੁਲਿਸ ਦੇ ਅਧਿਕਾਰੀ ਤੁਹਾਨੂੰ ਘਰ ਦੇ ਵਿੱਚੋਂ ਲੈ ਕੇ ਗਏ ਸੀ, ਥਾਣੇ ਵਿੱਚ ਲੈ ਕੇ ਗਏ ਸੀ, ਪੁਲਿਸ ਤਸ਼ੱਦਦ ਕੀਤਾ ਜਾਂਦਾ ਸੀ, ਤਾਂ ਉਹ ਜਿਹੜੀ ਪੁਲਿਸ ਦੀ ਅਗਵਾਈ ਕਰਨ ਵਾਲਾ ਸੀ, ਕੋਈ SHO ਸੀ, ਕੋਈ ਥਾਣੇਦਾਰ ਸੀ, ਨਾਮ ਕੀ ਸੀ? ਉਹ ਵੇਖੋ, ਜਿਹਦਾ ਨਾਂ ਸਿੰਦਰਪਾਲ ਸੀ, ਰੂਪੀ ਕਹਿੰਦੇ ਸੀ ਉਹਨੂੰ, ਉਹ ਸਰਾਈ ਥਾਣੇ ਲੱਗਾ ਸੀਗਾ। ਉਹਨੇ ਚੁੱਕਿਆ ਤੇ ਇੱਕ ਨਾਲ ਉਹ ਮੈਨੂੰ ਲੈ ਗਿਆ, ਉਸ ਨਾਲ ਪੁਲਿਸ ਦੀ ਦੂਜੀ ਫੋਰਸ ਤੋਂ ਮੈਂ ਜਾਣਦਾ ਨਹੀਂ, ਇਹਨੂੰ ਤਾਂ ਮੈਂ ਫਸ ਜਾਂਦਾ ਤੇ ਗੂੰਦ ਉਹਦੇ ਲੱਗਾ ਰਿਹਾ, ਇੱਥੇ ਵੀ ਤੰਗ ਤੁੰਗ ਕਰਦਾ ਰਿਹਾ ਸਾਨੂੰ। ਉਹਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਸਾਂ। ਇੱਕ ਉਹ ਸੀ, ਇੱਕ ਮੈਂ ਉਹ ਲਿਖਿਆ ਉਹਦੇ ਵਿੱਚ ਇੱਕ ਬੰਦਾ ਹੋਰ ਸੀ। ਉਹ ਹੁਣ ਜਦੋਂ ਮੈਂ ਫੋਟੋ ਵੇਖੀ ਨਾ, ਉਹ ਸਰਜੀਤ ਸਿੰਘ ਦੀ, ਜਿਹਨੂੰ ਕਹਿੰਦਾ 80 ਬੰਦੇ ਮਾਰੇ ਆ, ਉਹ ਵੀ ਨਾਲ ਸੀ ਉਦੋਂ। ਉਹ ਫਿਰ ਮੈਂ ਵਿੱਚ ਨਹੀਂ ਲਿਖਿਆ, ਉਦੋਂ ਮੈਨੂੰ ਪਤਾ ਨਹੀਂ ਸੀ ਉਹਦਾ ਹੈਗਾ, ਇਹ ਮੈਂ ਫੋਟੋ ਤੋਂ ਪਛਾਣਿਆ ਉਹਨੂੰ। ਥਾਣੇ ਵਿੱਚ ਤੁਹਾਨੂੰ ਲਿਜਾਇਆ ਗਿਆ, ਉੱਥੇ ਪੁਲਿਸ ਤਸ਼ੱਦਦ ਕਰਦੀ ਸੀ, ਤਾਂ ਉਸ ਸਮੇਂ ਦੇ ਦਰਮਿਆਨ ਤੁਹਾਡੀਆਂ ਅੱਖਾਂ ਤੋਂ ਪੱਟੀ ਖੋਲੀ ਵੀ ਗਈ? ਨਹੀਂ, ਪੱਟੀ ਨਹੀਂ ਖੋਲੀ। ਉਹਨਾਂ ਦੀ ਮੈਂ ਨਹੀਂ ਕਿਸੇ ਨੂੰ ਵੇਖਿਆ। ਬਈ ਇਹਦਾ ਆਵਾਜ਼ਾਂ ਮੈਂ ਸੁਣੀਆਂ ਜ਼ਰੂਰ, ਜਿਹੜੀਆਂ ਚੀਕ ਝਾੜ ਪਏ ਹੋਏ ਸੀਗੇ, ਬਹੁਤ ਉੱਚੀ ਜਿਹੀ ਆਵਾਜ਼ਾਂ, ਬੀਬੀਆਂ ਦੀਆਂ ਆਵਾਜ਼ਾਂ ਨਹੀਂ ਆਉਂਦੀਆਂ ਸੀਗੀਆਂ। ਉਹਦਾ ਮਨ ਬੜਾ ਦੁਖੀ ਸੀਗਾ, ਕੁਛ ਕਰ ਨਹੀਂ ਸੀ ਸਕਦੇ, ਬੇਵੱਸਾਂ, ਬਹੁਤ ਬੇਵੱਸਾਂ। ਔਰ ਇਹ ਉਦੋਂ ਡੈਮੋਕ੍ਰੇਸੀ ਰਾਜ ਨਹੀਂ ਸੀ, ਇਹ ਪੁਲਿਸ ਦਾ ਰਾਜ ਸੀ। ਉਦੋਂ ਪੁਲਿਸ ਰਾਜ ਕਰ ਰਹੀ ਸੀ ਪੰਜਾਬ ਦੇ ਉੱਤੇ, ਡੈਮੋਕ੍ਰੇਸੀ ਨਹੀਂ ਸੀ ਹੈਗੀ। ਉਹ ਫਿਰ ਉਸ ਰਾਤ ਕੱਟੀ ਆ, ਖਾਣ ਨੂੰ ਵੀ ਸਾਨੂੰ ਕੁਛ ਨਹੀਂ ਦਿੱਤਾ, ਪਾਣੀ ਸਾਨੂੰ ਨਹੀਂ ਪੁੱਛਿਆ। 13 ਤੋਂ ਮੈਂ ਸਵੇਰ ਦਾ ਉੱਥੇ ਬਿਠਾਇਆ, 14 ਦੀ ਰਾਤ ਨੂੰ ਸਾਨੂੰ ਫਿਰ ਕੱਢਿਆ ਉੱਥੋਂ। ਇੱਕ ਉਹ ਸਿੰਦਰਪਾਲ ਰੂਪੀ ਤਾਂ ਹੈਗਾ ਹੀ ਹੈਗਾ ਸੀ ਉੱਥੇ। ਜਦੋਂ ਮੈਨੂੰ ਪੁਲਿਸ ਨੇ ਦੱਸਿਆ ਵੀ ਬੜੇ ਪੁਲਿਸ ਅਫਸਰ ਆਏ ਆ, ਉਹਦੇ ਵਿੱਚ ਮੈਨੂੰ ਇੰਨਾ ਕੁ ਨਾਮ ਦੱਸਿਆ ਵਾ। ਇੱਕ ਹੈਗਾ ਸੀ ਮੇਜਰ ਸਿੰਘ ਸੀਗਾ, ਵਰਪਾਲਾਂ ਦਾ ਸੀ। ਇੱਕ SSP ਜੀ ਸੰਧੂ ਵੀ ਆਇਆ ਸੀਗਾ। ਇਹ 2-3 ਨਾਮ ਮੈਨੂੰ ਉਹਨੇ ਜ਼ਰੂਰ ਦੱਸੇ ਸੀਗੇ। ਬਾਕੀ ਉਹਦਾ ਫੋਰਸ ਬਹੁਤ ਸੀ। ਜਦੋਂ ਮੇਰੇ ਨੂੰ ਉੱਥੇ ਦਰਿਆ ਦੇ ਪੱਟੀ ਖੋਲ੍ਹੀ ਹੈ ਨਾ, ਉਦੋਂ ਤਾਂ ਵੇਖਿਆ ਬਹੁਤ ਫੋਰਸ ਸ਼ਬ ਸ਼ਰਾਬੀ ਸੀਗੇ। ਤੁਹਾਨੂੰ ਦਰਿਆ 'ਤੇ ਕਦੋਂ ਲੈ ਕੇ ਗਏ? ਇਹ ਸਾਨੂੰ 14 ਦੀ ਰਾਤ ਨੂੰ ਅੱਧੀ ਰਾਤ ਨੂੰ ਲੈ ਕੇ ਗਏ। 92 ਦੀ 14 ਦਸੰਬਰ 1992 ਨੂੰ ਸਾਨੂੰ ਰਾਤ ਕੱਢ ਕੇ ਇਹ ਪਹਿਲਾਂ ਚੋਲਾ ਸਾਹਿਬ ਆਏ ਆ। ਚੋਲਾ ਸਾਹਿਬ ਤੋਂ ਉਹਨਾਂ ਨੇ ਹੋਰ ਮੁੰਡੇ ਲਏ ਆ। ਉੱਥੋਂ ਮੁੰਡੇ ਲੈ ਕੇ ਉਹ ਵਿਚਾਰੇ ਚੀਕਾਂ ਮਾਰਦੇ ਸੀ। ਉਹਨਾਂ ਕੋਈ ਕਦੋਂ ਦੇ ਫੜੇ, ਮੇਰੇ 13 ਨੂੰ ਫੜੇ, 14 ਨੂੰ ਲੈ। ਉਹ ਪੁਰਾਣੇ ਫੜੇ ਸੀਗੇ। ਉਹਨਾਂ ਨਾਲ ਫਿਰ ਉੱਥੇ ਜਾ ਕੇ ਜੋ ਕੜਕੇ ਗੱਡੀਆਂ ਰੁਕੀਆਂ ਨੇ, ਜਾ ਕੇ ਉਹਨੇ ਕਿਹਾ ਉੱਤੋਂ ਥੱਲੇ ਕੜਕਾ ਪਿੰਡ ਆ ਗਿਆ। ਤਾਂ ਮੈਨੂੰ ਪਤਾ ਸੀ ਕੜਕਾ ਪਿੰਡ ਅਸੀਂ ਆ ਗਏ ਆ। ਉਦੋਂ ਫਿਰ ਮਤਲਬ ਇਹ ਵੀ ਜਦੋਂ ਥੱਲੇ ਉਤਰੇ ਆ, ਉਸ ਟਾਈਮ 'ਤੇ ਉਹ ਗਾਂ ਰੇਤਾ ਆਈ, ਰੇਤਾ ਮੈਂ ਡਿੱਗਾ ਵਾਂ। ਡਿੱਗਣ ਕਰਕੇ ਤੇ ਉਹ ਫਿਰ ਉਦੋਂ ਫਿਰ ਸਿੰਦਰਪਾਲ ਨੇ ਕਿਹਾ ਨਾ ਭੈਣ ਚੋਦਾਂ ਦੀਆਂ ਪੱਟੀਆਂ ਖੋਲ੍ਹ ਦਿਓ, ਵੇਖ ਕੇ ਤੁਰਨਗੇ। ਉਦੋਂ ਫਿਰ ਮੈਂ ਜਦੋਂ ਪੱਟੀਆਂ ਖੋਲ੍ਹੀਆਂ, ਉਦੋਂ ਮੈਂ ਵੇਖੇ ਉਹ ਬੰਦੇ, ਉਹਨਾਂ ਦੀ ਹਾਲਤ ਬਹੁਤ ਮਾੜੀ ਸੀਗੀ। ਉਹਦੇ ਪੈਰ ਵੀ ਸੁੱਜੇ ਸੀ, ਗੋਡੇ ਵੀ ਸੁੱਜੇ, ਪਜਾਮਾ ਨਹੀਂ ਸੀ, ਕੱਛਿਆਂ 'ਚ ਹੀ ਸੀਗੇ ਉਹ। ਅਤੇ ਕਿਸ ਤਰ੍ਹਾਂ ਦੀ? ਬਹੁਤ ਮਾੜੀ, ਵਾਲ ਵੀ ਉਹਨਾਂ ਦੇ ਪੁਰਾਣੇ ਫੜੇ ਸੀ ਵੈਸੇ। ਬਹੁਤ ਮਾੜੀ ਹਾਲਤ ਸੀ ਉਹਨਾਂ ਦੀ। ਮੈਂ ਨਾ ਕੀ ਹੋ ਰਿਹਾ ਹੈ, ਕੀ ਬਣ ਰਿਹਾ ਵਾ ਉੱਥੇ। ਇਹ ਬੜੀਆਂ ਗਾਲਾਂ ਮੈਨੂੰ ਕੱਢਦਾ ਸੀ ਸਿੰਦਰਪਾਲ। ਜਿਵੇਂ ਕਦੀ ਰਾਸ਼ਟਰਪਤੀ ਨੂੰ ਲਿਖਦਾ ਹਾਂ, ਕਦੀ ਚੀਫ ਜਸਟਿਸ ਸੁਪਰੀਮ ਕੋਰਟ ਨੂੰ ਲਿਖਦਾ ਸਾਂ, ਕਦੀ ਕਿਸੇ ਨੂੰ ਲਿਖਦਾ। ਹੁਣ ਦੱਸ ਕਿੱਥੇ ਤੇਰੀ ਸੁਪਰੀਮ ਕੋਰਟ ਅਤੇ ਕਿੱਥੇ ਤੇਰਾ ਰਾਸ਼ਟਰਪਤੀ। ਉਹ ਗਾਲਾਂ ਕੱਢੀ ਗਿਆ, ਮੈਂ ਚੁੱਪ ਕੇ ਸੁਣੀ ਗਿਆ। ਮੈਂ ਕਰ ਵੀ ਕੀ ਸਕਦਾ, ਬੇਵੱਸਾ ਸੀ। ਬਾਹਾਂ ਸਾਡੀਆਂ ਬੱਧੀਆਂ ਹੋਈਆਂ ਸੀਗੀਆਂ। ਗਾਂਹ ਫਿਰ ਗਏ ਹਾਂ, ਅਤੇ ਮੈਂ ਫਿਰ ਸਿੰਦਰਪਾਲ ਨੂੰ ਇਹ ਜ਼ਰੂਰ ਪੁੱਛਿਆ ਵਾ ਵੀ ਇਹ ਦੱਸ ਮੈਨੂੰ ਵੀ ਮੇਰਾ ਕਸੂਰ ਕੀ ਆ। ਉਹਨੇ ਸਾਡੇ ਪਿੰਡ ਦੇ 2 ਬੰਦਿਆਂ ਦਾ ਨਾਂ ਲਿਆ ਹੈ। ਇੱਕ ਲਿਆ ਕੇ ਮਾਪਾ ਨਾਈ ਹੁੰਦਾ ਸੀਗਾ ਉਹਦਾ, ਇੱਕ ਲਿਆ ਵਾਲੀਆ ਚਰਨਜੀਤ ਦਾ, ਉਹਦਾ ਨਾਂ ਲਿਆ। ਉਹਨਾਂ ਕਿਹਾ ਜੇ ਇਹਨੂੰ ਮਾਰ ਦਿਓ ਗੰਦ ਨਿਕਲ ਜੂਗਾ। ਉਦੋਂ ਫਿਰ ਮੈਂ ਜ਼ਰੂਰ ਨਾਲ ਤਕਰਾਰ ਮਿਲਿਆ। ਮੈਂ ਜੇ ਗੰਦ ਕੱਢਣਾ ਫਿਰ ਸਾਰੇ ਮਾਰੋ। ਇਹ ਨਹੀਂ ਇਹ ਗੱਲਾਂ ਚੱਲਣ ਡੀਆਂ ਸੀ। ਉਦੋਂ ਨਾਲ ਬਲਬੀਰ ਸਿੰਘ ਨਾਚਾ ਇੱਥੇ ASC ਜਿਹੜਾ ਹੈਗਾ ਸੀ ਗੋਂਦ ਵਾਲਾ, ਇਹ ਵੀ ਨਾਲ ਸੀਗਾ। ਇਹਨੇ ਮੇਰੇ ਲੱਕ 'ਚ ਮੁੱਕੀ ਮਾਰੀ ਆ। ਉਦੋਂ ਮੈਂ ਮੂੰਹ ਭਰਨੇ ਡਿੱਗਾ ਵਾਂ। ਜੇ ਮੂੰਹ ਭਰਨੇ ਜ਼ੋਰ ਦੀ ਡਿੱਗਾ ਤਾਂ ਉਦੋਂ ਝਟਕਾ ਵੱਜਾ ਮੇਰੀਆਂ ਬਾਹਾਂ 'ਤੇ, ਮੇਰੀ ਪਿੱਛੋਂ ਬਾਹਾਂ ਢਿੱਲੀਆਂ ਹੋ ਗਈਆਂ। ਉਹ ਫਿਰ ਮੈਂ ਵੀ ਰਾਤ ਦਾ ਵਕਤ ਸੀਗਾ, ਮੈਂ ਮਰੋੜਾ ਦੇ ਕੇ ਨਾ, ਅਤੇ ਮੈਂ ਬਾਂਹ ਕੱਪੜਾ ਫੜ ਛੱਡਿਆ ਕਿਤੇ ਫੇਰ ਨਾ ਬੰਨ੍ਹ ਦੇਣ।
ਇਹਨਾਂ ਪਤਾ ਵੀ ਮੈਂ ਵੱਧੇ ਉਹ, ਤੇ ਫਿਰ ਗਾਂਹ ਗਏ ਆ ਤੇ ਮੈਨੂੰ ਇੱਕ ਲਾਈਟ ਦਿਸੀ ਆ, ਬੜੀ ਚਾਨਣ ਹੋਇਆ ਵਾ, ਉਦੋਂ ਫਿਰ ਮੇਰੇ ਸਰੀਰ 'ਚ ਬੜੀ ਜਾਨ ਆਈ ਆ। ਫਿਰ ਮੈਨੂੰ ਸਾਰਾ ਬੱਚੇ ਵੀ ਭੁੱਲ ਗਏ, ਮਿਸਿਜ ਫੜੀ ਹੋਈ ਸੀ ਉਹ ਵੀ ਭੁੱਲ ਗਈ। ਫਿਰ ਮੇਰਾ ਧਿਆਨ ਜਿਹੜਾ ਸੀ ਬਚਾਅ ਵੱਲ ਹੋ ਗਿਆ ਵੀ ਕਿੱਦਾਂ ਬਚਣਾ ਇਹਨਾਂ ਤੋਂ। ਫਿਰ ਜਦੋਂ ਗਾਂਹ ਗਏ ਉਹਦੇ ਸਾਨੂੰ ਲਾਈਨ 'ਚ ਖੜ੍ਹਾ ਕਰਤਾ, ਲਾਈਨ 'ਚ ਖੜ੍ਹੇ ਕਰ ਹੋ ਜਾਓ। ਮੈਂ ਸੈਂਟਰ 'ਚ ਆ ਗਿਆ, ਮੇਰੇ ਤਿੰਨ ਇੱਧਰ ਤਿੰਨ ਇੱਧਰ। ਤੇ ਜਦੋਂ ਸੁਰਿੰਦਰਪਾਲ ਨੇ ਪਹਿਲੀ ਗੋਲੀ ਮਾਰੀ ਇੱਕ ਦੇ, ਉਹ ਮਰ ਗਿਆ ਮਰ ਗਿਆ ਮਰ ਗਿਆ ਮਰ ਗਿਆ, ਨਾ ਮਾਰੋ ਨਾ ਮਾਰੋ, ਠਾਠ ਸ਼ੁਰੂ ਕਰਤੀ। ਮੈਂ ਪਹਿਲੀ ਗੋਲੀ ਤੇ ਮੈਂ ਲੰਮਾ ਪੈ ਗਿਆ ਸਾਂ, ਉਹਨੇ ਇੱਕ 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 ਜਿਹੜੇ ਖੜੇ ਗੋਲੀਆਂ ਮਾਰਨੀ ਸ਼ੁਰੂ ਕਰ ਦਿੱਤੀਆਂ ਤੇ ਮੈਂ ਤਾਂ ਲੰਮਾ ਪੈ ਗਿਆ, ਕਰੋਲਿੰਗ ਕਰਕੇ ਮੈਂ ਨਿਕਲ ਗਿਆ ਸਹੀ ਜੇ। ਇਹ ਸਾਰੇ ਸ਼ਰਾਬੀ ਸੀ ਪੁਲਿਸ ਵਾਲੇ, ਬਹੁਤ ਇੰਨੀ ਸ਼ਰਾਬ ਨਾਲ ਪੀਤੀ ਸੀ, ਇਹਨੂੰ ਆਪਾਂ ਨਹੀਂ ਪਤਾ ਮੈਂ ਕਿੱਥੇ ਕੀ ਕਰਨ ਰਹਿ ਗਏ ਆ। ਜਦੋਂ ਉਹਨਾਂ ਨੂੰ ਗੋਲੀ ਵੱਜਦੀ ਹੈ ਤਾਂ ਤੁਸੀਂ ਸ਼ੋਰ ਸ਼ਰਾਬੇ ਦੇ ਨਾਲ ਆਪਣਾ ਬਚਾਓ ਕਰਨ ਦੀ ਕੋਸ਼ਿਸ਼ ਕਰਦੇ ਹੋ, ਤਾਂ ਜਿਹੜੇ ਜਿਹੜੇ ਤੁਹਾਡੇ ਫੌਜ ਦੇ ਵਿੱਚ ਦਾਅ ਸਿੱਖੇ ਸੀ ਉਹ ਵੀ ਕੰਮ ਆਏ? ਉਹ ਸਰ ਸਭ ਮੈਂ ਬਚੇ ਫੌਜ ਦੇ ਦਾਵਾਂ ਦਾ ਕਰਕੇ ਆ। ਮੈਨੂੰ ਟ੍ਰੇਨਿੰਗ ਸੀ ਲੜਾਈ ਕਿੱਦਾਂ ਲੜੀ ਦੀ, ਕਿੱਦਾਂ ਦੁਸ਼ਮਣ ਤੋਂ ਬਚਣਾ ਵਾ, ਲੰਮਾ ਕਿੱਦਾਂ ਪੈਣਾ, ਕਰੋਲਿੰਗ ਕਿੱਦਾਂ ਕਰਨੀ ਆ, ਆਪਣੇ ਨੂੰ ਕੈਮੋਫਲਾਈ ਕਿੱਦਾਂ ਕਰਨਾ, ਸਾਰੇ ਸਾਨੂੰ ਹੈਗੇ ਸੀ। ਲੜੀਆਂ ਲੜੀਆਂ ਸੀ, ਸਾਡੀ ਟ੍ਰੇਨਿੰਗ ਬੜੀ ਜ਼ਬਰਦਸਤ ਹੁੰਦੀ ਫੌਜ ਦੀ। ਫੌਜ ਦੀ ਟ੍ਰੇਨਿੰਗ ਬਹੁਤ ਜ਼ਬਰਦਸਤ ਹੁੰਦੀ ਹੈ। ਮੈਂ ਬਚਿਆ ਵਾਂ, ਪਹਿਲੇ ਬਚਿਆ ਮੈਂ ਪਰਮਾਤਮਾ ਦੀ ਕਿਰਪਾ ਦੇ ਨਾਲ। ਸਭ ਤੋਂ ਪਹਿਲਾਂ ਮੈਂ ਉਹਦਾ ਸ਼ੁਕਰਗੁਜ਼ਾਰ ਪਰਮਾਤਮਾ ਦਾ। ਦੂਸਰੀ ਮੇਰੀ ਟ੍ਰੇਨਿੰਗ ਕੰਮ ਆਈ ਹੈ। ਜਦੋਂ ਇਹਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਤਾਂ ਤੁਹਾਡੀਆਂ ਅੱਖਾਂ ਤੋਂ ਪੱਟੀ ਉਤਾਰਤੀ ਸੀ? ਉਦੋਂ ਪੱਟੀ ਤਾਰਤੀ ਸੀ, ਉਦੋਂ ਉਹ ਪੱਟੀ ਉਹ ਤਾਰਤੀ ਜਦੋਂ ਮੈਂ ਧੱਕਾ ਮਾਰਿਆ ਤੇ ਡਿੱਗਾ ਉਹਦੇ, ਜਦੋਂ ਉੱਥੇ ਆਉਣ ਲੱਗੇ ਡਿੱਗਾਂ 'ਚ ਉਹਦੇ 'ਚ ਇਹਨੇ ਕਿਹਾ ਕਹਿੰਦੇ ਪੱਟੀਆਂ ਖੋਦੋ, ਭੈਣ 'ਚ ਵੇਖ ਤੁਰਨਾ ਤਾਂ ਭੈਣ 'ਚ ਸਭ ਬੋਲਦਾ ਨਹੀਂ। ਉਹ ਐਡਾ ਗੰਦਾ ਬੰਦਾ ਸੀ ਰੂਬੀ। ਅਤੇ ਜਿਹੜੀ ਦੂਜੀ ਫੋਰਸ ਸੀ ਜਿਹਦੇ ਨਾਲ ਸਿਪਾਹੀ ਸਪੀਤ ਘੋਲਦਾ ਸੀ, ਉਹ ਵੀ ਸ਼ਰਾਬੀ ਸੀ ਸਾਰੀ। ਇਹ ਤਾਂ ਮੈਂ ਵੇਖਿਆ ਨਾ, ਜੇ ਸ਼ਰਾਬੀ ਨੂੰ ਸ਼ਾਇਦ ਮੈਂ ਬਚਦਾ ਨਾ, ਮੈਂ ਬਚਿਆ ਹੀ ਤਾਂ ਉਹ ਸ਼ਰਾਬੀ ਸੀਗੇ। ਜਿਹੜੀਆਂ ਲਾਸ਼ਾਂ ਸੀ ਉੱਥੇ ਫਿਰ ਉਹਨਾਂ ਨੂੰ ਕਿਹੜੇ ਪਾਸੇ? ਹਾਂ, ਸਿੰਦਰਪਾਲ ਨੇ ਗੱਲ ਕਹੀ ਲਾਸ਼ਾਂ ਦੇ ਟਾਈਮ 'ਤੇ ਆ, ਜਦੋਂ ਸਾਰੇ ਵਿਚਾਰੇ ਮਰ ਮੁਰ ਗਏ ਨਾ, ਅਤੇ ਉਹ ਕਹਿੰਦਾ ਨਾ ਭੈਣ ਚੋਦੀਆਂ ਫੜ ਕੇ ਲੱਤਾਂ ਤੋਂ ਬਾਅਦ ਸੁੱਟੋ ਦਰਿਆ 'ਚ ਇਹਨਾਂ ਨੂੰ। ਉਹ ਜਿੰਨੀ ਫੋਰਸ ਪਿੱਛੇ ਖਲੋਤੀ ਸੀ ਨਾ, ਉਹ ਸਾਰੀ ਉਹਨਾਂ ਫੜ ਕੇ ਫਟਾਫਟ ਸੁੱਟਣੇ ਖੜ ਦਰਿਆ 'ਚ ਮਾਰੇ ਚੁੱਕ ਕੇ ਉਹਨਾਂ ਨੇ। ਕੋਈ ਗਿਣਤੀ ਟੋਟਲ ਨਹੀਂ ਕੀਤੀ, ਜੇ ਗਿਣਤੀ ਕਰਦੇ ਸ਼ਾਇਦ ਮੈਂ ਵੀ ਨਾ ਬਚਦਾ। ਨਾ ਮੈਂ ਤਾਂ ਕੈਮ ਫਲੇ ਹੋਇਆ ਬਸ ਲੁਕਿਆ ਝਾੜੀ ਦੇ ਪਿੱਛੇ। ਇਹ ਮੈਨੂੰ ਪਤਾ ਝਾੜੀ ਸੀ ਕਿ ਉਹ ਜੋ ਵੀ ਹੈਗਾ ਸੀ ਉੱਥੇ ਮੈਂ ਪਿੱਛੇ ਲੁਕ ਗਿਆ ਸੀ ਉੱਥੇ। ਜਦੋਂ ਇਹਨਾਂ ਮੈਨੂੰ ਮੁੜ ਕੇ ਫਾਇਰ ਕੀਤੇ ਨੇ ਹਵਾ ਦੇ ਵਿੱਚ, ਨਾਲੇ ਇਹਨਾਂ ਨੇ ਭੰਗੜਾ ਪਾਇਆ ਕਿ KPS ਗੱਲ ਜਿੰਦਾਬਾਦ, KPS ਗੱਲ ਜਿੰਦਾਬਾਦ। ਮੈਂ ਸੁਪਰੀਮ ਕੋਰਟ 'ਚ ਵੀ ਲਿਖਿਆ, ਸੱਚੀ ਗੱਲ ਤਾਂ ਫਿਰ ਸੱਚੀ ਗੱਲ ਤਾਂ ਕਹਿਣੀ ਚਾਹੀਦੀ ਆ, ਕਿਉਂ ਲੁਕਾ ਰੱਖਣਾ। ਉਹ ਫਿਰ ਮੈਂ ਲਿਖਿਆ ਉਹਦੇ ਵਿੱਚ ਹੀ। ਇਹ ਗੋਲੀਆਂ ਚਲਾਉਂਦੇ ਪਿੱਛੇ ਚਲੇ ਗਏ। ਜਦੋਂ ਮੈਂ ਵੇਖਿਆ ਗੱਡੀ ਸਟਾਰਟ ਕਰਕੇ ਅਤੇ ਉਹਨੇ ਅਤੇ ਫਿਰ ਮੈਂ ਉੱਥੋਂ ਨਿਕਲਿਆ। ਫਿਰ ਉਦੋਂ ਮੇਰੇ ਗੋਡੇ ਜਿਹੜੇ ਨੇ ਸੁੰਨ ਹੋਏ ਪਏ। ਦਸੰਬਰ ਦਾ ਮਹੀਨਾ ਸੀਗਾ, ਇਹ 14 ਦਸੰਬਰ ਰਾਤ ਦੀ ਗੱਲ ਆ ਜਦੋਂ ਇਹ ਕੰਮ ਹੋਇਆ ਵਾ। ਅਤੇ ਉਦੋਂ ਠੰਡ ਬਹੁਤ ਸੀਗੀ। ਫਿਰ ਮੈਂ ਗੋਡੇ ਰਗੜੇ ਨਾਲੇ ਆਪਣੇ ਕੀਤੇ ਨਾਲ ਪਾਣੀ ਪੀਤਾ, ਦਰਿਆ 'ਚੋਂ ਕਾਰਪੋਰ ਦਾ ਸ਼ੋਰ ਕੀਤਾ। ਫਿਰ ਮੈਂ ਬੰਦਾ ਤਾਂ ਕੋਈ ਮੈਨੂੰ ਦੱਸਿਆ, ਮੈਂ ਜੇ ਕੋਈ ਬਚਦਾ ਬਚਾਵਾਂ, ਜੇ ਕੋਈ ਸਹਿਕ ਦਾ ਪਾਣੀ ਪਾਵਾਂ। ਤਾਂ ਉਹ ਸਾਰੇ ਦਰਿਆ ਸੁੱਟਦੇ ਸੀਗੇ, ਰੁੜ ਗਏ ਉਹ। ਫਿਰ ਤੁਹਾਡੇ ਧਰਮ ਪਤਨੀ ਸੀ ਉਹ ਫਿਰ ਕਿੱਥੇ ਸੀ? ਉਸ ਤਰ੍ਹਾਂ ਮੇਰੀ ਥਾਣੇ ਫੜੀ ਹੋਈ ਸੀ ਇਹ। ਨਹੀਂ, ਇਹਨੂੰ ਉੱਥੇ ਬੀਟ ਵਿੱਚ ਲੈ ਗਏ ਸੀਗੇ, ਕਿਉਂਕਿ ਇੱਥੇ ਫੌਜ ਦਾ ਦਬਾਅ ਬੜਾ ਸੀ। ਅਤੇ ਫਿਰ ਇਹਨੇ ਸਰਾਰੀ ਨਹੀਂ ਖੜਿਆ, ਚੁਕਵਾਇਆ ਇਸੇ ਚੁਕਾ ਕੇ ਅਤੇ ਉੱਥੇ ਬੀਟ ਵਿੱਚ ਰੱਖਿਆ ਸੀ ਜਾ ਕੇ। ਅੱਛਾ, ਉਹ ਫਿਰ ਇਹ ਹੋਇਆ ਵੀ ਜਦੋਂ ਮੈਂ ਬਚ ਗਿਆ ਅਤੇ ਇਹਨਾਂ ਨੂੰ ਪਤਾ ਹੀ ਨਹੀਂ ਮੈਂ ਬਚ ਗਿਆ। ਇੱਥੋਂ ਫਿਰ ਮੁੜ ਕੇ ਜਦੋਂ ਮੈਂ ਤੁਰਿਆ ਨਾ ਕਿ ਕਹਿੰਦੇ ਕੜਕਾ ਪਿੰਡ ਆ, ਮੈਨੂੰ ਇਹਨਾਂ ਦਾ ਪਤਾ ਸੀ ਸਾਡਾ ਏਰੀਆ ਸੀਗਾ ਅਤੇ ਪਾਣੀ ਜਾਂਦਾ ਹਰੀਕੇ ਪੱਤਰ ਨੂੰ ਅਤੇ ਗੋਂਦਾ ਸਾਹਿਬ ਤੋਂ ਆਉਂਦਾ। ਮੈਂ ਜਦੋਂ ਪਾਣੀ ਆਉਂਦਾ ਉੱਧਰ ਨੂੰ ਤੁਰਿਆ, ਗਾਂਹ ਤੁਰਿਆ ਅਤੇ ਜਦੋਂ 4 ਵੱਜਦੇ ਆ ਨਾ ਅਤੇ ਲਾਊਡ ਸਪੀਕਰ ਦੀ ਆਵਾਜ਼ ਮੈਂ ਸੁਣੀ। ਮੈਂ ਜਦੋਂ ਲਾਊਡ ਸਪੀਕਰ ਆਵਾਜ਼ ਮੈਂ ਉੱਧਰ ਤੁਰ ਪਿਆ, ਉਹ ਮੁੰਡਾ ਪਿੰਡ ਸੀਗਾ। ਉਹ ਮੈਂ ਤਾਂ ਚੜ੍ਹ ਕੇ ਅਤੇ ਉੱਥੇ ਆਇਆ ਵਾਂ ਅਤੇ ਉੱਥੇ ਇੱਕ ਬੋਰਡ ਦਾ ਜਿਹਾ ਪਿੱਪਲ ਦਾ ਦਰਖਤ ਸੀ ਪੁੱਲ ਦੇ ਉੱਤੇ, ਉਹਦੇ ਥੱਲੇ ਆ ਗਿਆ। ਮੈਂ ਕਿਹਾ ਜੇ ਪੁਲਿਸ ਦੀ ਗੱਡੀ ਆਈ ਤਾਂ ਮੈਂ ਤਾਂ ਚੜ੍ਹ ਜੂੰਗਾ ਅਤੇ ਮਿੰਨੀ ਬੱਸ ਦੇ ਵਿੱਚ ਬਹਿ ਜੂੰਗਾ। ਵਾਹਿਗੁਰੂ ਨੇ ਕਿਰਪਾ ਕੀਤੀ, ਮੈਨੂੰ ਮਿੰਨੀ ਬੱਸ ਮਿਲ ਗਈ ਅਤੇ ਉਹ ਮੈਂ ਹੱਥ ਦਿੱਤਾ, ਉਹਨਾਂ ਮੈਨੂੰ ਬਿਠਾ ਲਿਆ। ਕੰਡਕਟਰ ਨੂੰ ਮੈਂ ਆਖਿਆ ਵੀਰਾ ਮੇਰੇ ਕੋਲ ਪੈਸਾ ਦੇ ਕੋਲ ਕੋਈ ਨਹੀਂ ਹੈਗਾ, ਇੱਦਾਂ ਪੁਲਿਸ ਦੇ ਕਿਸੇ ਬਾਰੇ ਮੇਰੇ ਨਾਲ 6 ਬੰਦੇ ਮਾਰ ਦਿੱਤੇ ਆ ਅਤੇ ਮੈਨੂੰ ਅੰਮ੍ਰਿਤਸਰ ਪਹੁੰਚਾ ਦੇ ਕਿਸੇ ਤਰ੍ਹਾਂ। ਉਹਨੇ ਮੈਨੂੰ ਆਪਣੀ ਲੋਈ ਦੇ ਦਿੱਤੀ ਸਿਆ ਕਿ ਤੁਸੀਂ ਲੈ ਕੇ ਬਹਿ ਜਾਓ। ਸਵਾਰੀਆਂ ਥੋੜ੍ਹੀਆਂ ਜਿਹੀਆਂ ਸੀਗੀਆਂ। ਉਹਨੇ ਡਰਾਈਵਰ ਕੋਲ ਗਿਆ, ਡਰਾਈਵਰ ਨੂੰ ਉਹਨੇ ਕੰਨ 'ਚ ਗੱਲ ਕੀ, ਉਹ ਡਰਾਈਵਰ ਨੇ ਗੱਡੀ ਤੇਜ਼ ਕਰ ਲਈ। ਜਿਹੜੀਆਂ 2-4 ਸਵਾਰੀ ਜਿੱਥੇ ਉਤਰਨੀ ਉਹ ਪਿੱਛੇ ਤਾਰੀਆਂ, ਅੱਗੇ ਪਿੱਛੇ ਤਾਂ ਸਵਾਰੀ ਨਵੀਂ ਕੋਈ ਨਹੀਂ ਉਹਨਾਂ ਲਈ। ਰਾਤ ਦਾ ਸਮਾਂ ਨਹੀਂ, ਅੰਮ੍ਰਿਤ ਦਾ ਸਮਾਂ ਹੈਗਾ, ਅੰਮ੍ਰਿਤ ਦਾ। ਉਹਨਾਂ ਦਾ ਸਵਾਰੀ ਕੋਈ ਨਹੀਂ ਲਈ। ਉਦੋਂ ਬੱਸ ਸਟੈਂਡ ਬਣਦਾ ਸੀਗਾ, ਇੱਕ ਪ੍ਰਾਈਵੇਟ ਬੱਸ ਖੜ੍ਹੀ ਸੀ ਉੱਥੇ। ਗੱਡੀ ਉਹਨਾਂ ਜਾ ਕੇ ਡੱਕੀ, ਉੱਥੇ ਮੈਨੂੰ ਉਹਨਾਂ ਉਤਾਰਿਆ, ਗੱਡੀ 'ਚ ਬਿਠਾਇਆ। ਨਾਲ ਮੈਨੂੰ 50 ਰੁਪਏ ਕੰਡਕਟਰ ਨੇ ਦਿੱਤੇ। ਉਹ ਕਹਿਣ ਲੱਗਾ ਸਾਡੇ ਕੋਲ ਪੈਸੇ ਇੰਨੇ ਕੁ ਹੈਗੇ ਆ, ਤੁਸੀਂ ਇਹਨਾਂ ਲੈ ਕੇ ਅੰਮ੍ਰਿਤਸਰ ਤੱਕ ਪਹੁੰਚ ਸਕਦੇ ਜੇ।
ਉਹ ਫਿਰ ਲੋਈ ਵੀ ਮੈਨੂੰ ਉਹਨੇ ਦਿੱਤੀ, ਕਹਿੰਦਾ ਲੈ ਜਾਓ ਤੁਸੀਂ ਨਾਲ ਹੀ, ਆਪਣਾ ਬਚਾਅ ਕਰੋ। ਮੈਂ ਕੀਤਾ ਅੰਮ੍ਰਿਤਸਰ ਜਾ ਕੇ ਨਾ, ਉੱਥੋਂ ਮੈਂ ਬੱਸ ਫੜੀ, ਮੈਂ ਸਿੱਧਾ ਲੁਧਿਆਣੇ ਚਲਾ ਗਿਆ। ਉਸ ਜਗ੍ਹਾ ਮੈਂ ਕਰਨਲ ਕਾਹਲੋਂ ਨੂੰ ਮਿਲਿਆ, ਹੁਣ ਮੈਂ ਸਾਰੀ ਗੱਲ ਦੱਸੀ। ਉਹ ਮੈਨੂੰ ਹਸਪਤਾਲ ਲੈ ਕੇ ਗਿਆ ਹੈਂ। ਉਹ ਉੱਥੇ ਮੈਨੂੰ ਜਾ ਕੇ ਉਹ ਸਤਨਾਮ ਵਾਹਿਗੁਰੂ, ਇੱਕ ਸਤਨਾਮ ਸਿੰਘ ਹੈਗਾ ਸੀ ਡਾਕਟਰ, ਉਹਨੂੰ ਮੈਂ ਲੈ ਕੇ ਗਿਆ। ਉਹਨੂੰ ਸਾਰਾ ਦੱਸਿਆ, ਉਹਨੇ ਮੈਨੂੰ ਦੁੱਧ ਪਿਆ, ਨਾਲੇ ਮੈਨੂੰ ਚੈੱਕਅਪ ਕੀਤਾ। ਕਹਿਣ ਲੱਗਾ ਵੀ ਸਦਮਾ ਬੜਾ ਤਗੜਾ ਹੋਇਆ, ਕੋਈ ਨਹੀਂ ਤੁਸੀਂ ਘਬਰਾਓ ਨਾ, ਖਾਲਸਾ ਨਾਲ ਹੁੰਦੀ ਆਈ ਇੱਦਾਂ ਦੀ, ਤੁਸੀਂ ਚਿੰਤਾ ਨਾ ਕਰੋ, ਸਰਦਾਰ ਸੀ ਉਹ ਵੀ। ਉੱਥੋਂ ਫਿਰ ਮੈਨੂੰ ਇਹਨੇ ਕਰਨਲ ਕਾਹਲੋਂ ਨੇ ਆਖਿਆ ਮੇਰਾ ਘਰ ਵੀ ਸ਼ੱਕੀ, ਤੁਸੀਂ ਇੱਦਾਂ ਕਰੋ ਆਹ 500 ਰੁਪਈਆ ਲਓ ਹੈਂ, ਅਤੇ ਤੁਸੀਂ ਮੈਨੂੰ ਦੱਸੋ ਕਿੱਥੇ ਰਹਿੰਦੇ, ਮੈਂ ਉੱਥੇ ਆਊਂ ਤੁਹਾਡੇ ਕੋਲ। ਮੈਨੂੰ 500 ਰੁਪਈਆ ਮਿਲ ਗਿਆ। ਮੈਂ ਰਾਤ ਲੁਧਿਆਣੇ ਕੱਟੀ ਕਿਸੇ ਦੇ ਕੋਲ। ਅਗਲੇ ਦਿਨ ਮੈਂ ਚੜ੍ਹ ਗਿਆ ਚੰਡੀਗੜ੍ਹ ਨੂੰ। ਉੱਥੇ ਮੈਂ ਜਸਟਿਸ ਜੀਤ ਸਿੰਘ ਬੈਂਸ ਨੂੰ ਮਿਲਿਆ, ਨਵਕਰਨ ਨੂੰ ਮਿਲਿਆ, ਹੋਰ ਇੱਕ ਦੋ ਵਕੀਲ ਜਿਹੜੇ ਸੀ ਸਾਰੇ ਆ ਗਏ ਨਾ। ਫਿਰ ਮਾਲੀ ਮੇਰੀ ਇੱਕ ਵੀਡੀਓ ਬਣਾਈ, ਫਿਰ ਇੱਕ ਮੇਰੀ ਵੀਡੀਓ ਤਿਆਰ ਕਰਕੇ ਅਤੇ ਮੈਨੂੰ ਫਿਰ ਕਹਿਣ ਲੱਗੇ ਜੱਜ ਸਾਹਿਬ ਵੀ ਤੁਸੀਂ ਇੱਦਾਂ ਕਰੋ ਵੀ ਹੁਣ ਤੁਸੀਂ ਸ਼ੋਰ ਨਾ ਆਇਓ, ਕਿਉਂਕਿ ਤੁਸੀਂ ਉਹਨਾਂ ਦੇ ਕਾਗਜ਼ਾਂ 'ਚ ਮਰ ਚੁੱਕੇ ਜੇ, ਅਤੇ ਤੁਹਾਨੂੰ ਪੁਲਿਸ ਨੇ ਕੁਛ ਨਹੀਂ ਕਹਿਣਾ, ਤੁਹਾਨੂੰ ਲੋੜ ਸਾਡੇ ਕੋਲ ਆ ਜਾਇਆ ਕਰੋ, ਅਸੀਂ ਤੁਹਾਡੀ ਮਦਦ ਕੋਲ ਰੱਖਾਂਗੇ। ਅਤੇ ਉਹ ਮੇਰੀ ਮਦਦ ਕਰਦੇ ਵੀ ਰਹੇ ਨੇ ਉਹ। ਫਿਰ ਮੈਂ ਅੰਡਰਗਰਾਊਂਡ ਹੋ ਗਿਆ। ਫਿਰ ਮੈਂ ਸੋਚਿਆ ਵਾਈਫ ਦਾ ਕਿੱਦਾਂ ਕਰੀਏ, ਇਹਨੂੰ ਵੀ ਛਡਾਉਣਾ ਵਾ। ਉੱਥੇ ਇੱਕ ਲੇਡੀ ਹੈਗੀ ਸੀ ਕਾਂਸਟੇਬਲ, ਬੜੀ ਮਜ਼ੇ, ਉਹ ਲੇਡੀ ਬਹੁਤ ਚੰਗੀ ਸੀ, ਉਹ ਪਲੇਅਰ ਸੀਗੀ, ਉਹਦਾ ਨਾਂ ਇਹਨੂੰ ਮੇਰੀ ਮਿਸਿਸ ਨੂੰ ਪਤਾ ਵਾ। ਉਹਨੇ ਵਿਚਾਰੀ ਨੇ ਇੱਕ ਚਿੱਠੀ ਲਿਆਂਦੀ ਬਾਹਰੋਂ ਡਾਕਖਾਨਿਓ, ਉਹ ਲਿਖਾ ਕੇ ਇਹਦੇ ਕੋਲ, ਅਤੇ ਉਹ ਚਿੱਠੀ ਪਾਪਾ ਜੀ ਨੂੰ ਪਾਈ ਇਹਨੇ। ਅਤੇ ਉਹ ਚਿੱਠੀ ਜਿਹੜੀ ਸੀ ਲਿਖਾ ਕੇ ਲੈ ਗਏ, ਉਹ ਉਸੇ ਨੇ ਵਿਚਾਰੀ ਨੇ ਪੋਸਟ ਕੀਤੀ। ਉਹ ਚਿੱਠੀ ਸਾਡੇ ਕੋਲ ਆ ਗਈ ਇੱਥੇ ਭੁਈਆਂ, ਅਤੇ ਉੱਥੋਂ ਮੈਂ ਬੰਦਾ ਲੁਧਿਆਣੇ ਭੇਜਿਆ। ਮੈਂ ਕਿਹਾ ਪਾਪਾ ਜੀ ਨੂੰ ਪਤਾ ਕਰ ਵੀ ਹੈ ਕਿੱਥੇ ਆ, ਕੋਈ ਪਤਾ ਲੱਗਾ ਉਹਦਾ। ਉਹ ਚਿੱਠੀ ਆਈ ਸੀ, ਉਹ ਚਿੱਠੀ ਤੋਂ ਉੱਤੇ ਲਿਖਿਆ ਬੀ ਡਿਵੀਜ਼ਨ 'ਚ ਮੈਂ ਹੈਗੀ ਹਾਂ, ਕਿਸੇ ਨੂੰ ਪਤਾ ਨਾ ਲੱਗੇ, ਇੱਦਾਂ ਉਹ ਚਿੱਠੀ ਮੇਰੇ ਕੋਲ ਪਈ ਆ। ਉਹ ਫਿਰ ਚਿੱਠੀ ਜਿਹੜੀ ਸੀ ਮੈਨੂੰ ਲੁਧਿਆਣੇ ਲੈ, ਉਹ ਚਿੱਠੀ ਮੈਂ ਲੈ ਕੇ ਜਨਰਲ ਸਾਹਿਬ ਕੋਲ ਆ ਗਿਆ ਇੱਥੇ ਅੰਮ੍ਰਿਤਸਰ 15 ਫੈਂਟੀ ਡੇ। ਉਹ ਕਰਨਲ ਸੀ ਗਿੱਲ ਨੂੰ ਮਿਲਿਆ। ਉਹਨਾਂ ਨੇ ਮੈਨੂੰ ਉਹਦੀ ਜਨਰਲ ਸਾਹਿਬ ਦੀ ਨੌਲੇਜ ਸੀ ਮੇਰਾ ਕੇਸ ਜਿਹੜਾ ਸੀਗਾ, ਕਿਉਂਕਿ ਮੈਂ ਮਿਲਦਾ ਰਿਹਾ ਉਹਨਾਂ ਨੂੰ ਪਹਿਲਾਂ ਵੀ ਸੈਨਿਕ ਬੋਰਡ ਦੇ ਰਹੀ। ਉਹਨਾਂ ਫਿਰ ਮੈਨੂੰ ਮੇਰੀ ਮਦਦ ਕੀਤੀ। ਉਹਨਾਂ ਚਿੱਠੀ ਜਿਹੜੀ ਸੀ ਫੋਟੋਸਟਾਪੀ ਰੱਖੀ, ਐਡਰੈਸ ਲਈ ਤੁਸੀਂ ਰੱਖੋ, ਅਤੇ ਮੈਨੂੰ ਅਸਲੀ ਦੇ ਦਿੱਤੀ। ਉਹਨਾਂ ਫੋਟੋਸਟਾਪੀ ਲੈ ਕੇ DIG ਤੋਂ ਸੱਦਿਆ ਸੀ ਅੰਮ੍ਰਿਤਸਰ ਵਾਲੇ ਨੂੰ। ਉਹਨੂੰ ਸਾਰੀ ਉਹਨੂੰ ਆਖਿਆ ਵੀ ਇੱਦਾਂ ਦਾ ਸਾਡੇ ਐਕਸੈਸ ਮੈਨੂੰ ਸਿੰਦਰਪਾਲ ਸਿੰਘ ਤੰਗ ਕਰਦਾ ਹੈਗਾ ਵਾ। ਉਹਨੇ ਇਹ ਨਹੀਂ ਉਹਨੂੰ ਸ਼ੋਅ ਕੀਤਾ ਵੀ ਉਹਨੂੰ ਮਾਰ ਤਰ ਕੇ। ਮੈਂ ਮੇਰਾ ਕੋਈ ਗੱਲ ਨਾ ਕਰੇ ਜਾਂ ਮੇਰੇ ਪਿੱਛੇ ਪੈ ਜਾਣ। ਉਹਨਾਂ ਨੇ ਕਿਹਾ ਬੀਬੀ ਆਹ ਕੋਈ ਚਿੱਠੀ ਬੀ ਡਿਵੀਜ਼ਨ 'ਚ ਹੈਗੀ ਜੇ, ਫੜੀ ਜੇ, ਉਹਨੂੰ 3 ਦਿਨ ਛੱਡੋ, ਜੇ ਨਹੀਂ ਛੱਡਿਆ ਮੈਂ ਸਾਰੇ ਥਾਣੇ ਚੁੱਕ ਲਿਆਉਣੇ। ਫਿਰ ਇਹਨਾਂ ਕੋਈ ਦੱਸਿਆ ਨਹੀਂ। ਉਦੋਂ ਇਹ ਫੌਜ ਡਿਪਲਾਈ ਹੋ ਗਈ ਸੀ ਪੁਲਿਸ ਦੀ ਮਦਦ 'ਤੇ। ਉਹ ਫਿਰ ਇਹ ਆ ਵੀ ਉਦੋਂ ਫਿਰ ਵਾਇਰਲੈਸ ਸ਼ੁਰੂ ਹੋ ਗਈਆਂ ਕਿੱਥੇ ਕਿੱਥੇ। ਫਿਰ ਹੌਲਦਾਰ ਸੀ, ਅਤੇ ਕੋਈ ਹੌਲਦਾਰ ਦੀ ਡਿਊਟੀ ਲੱਗੀ ਸੀ ਇੱਥੇ। ਉਹ ਹੌਲਦਾਰ ਬਹੁਤ ਚੰਗਾ ਸੀਗਾ, ਉਹ ਇਹਨਾਂ ਨੂੰ ਨਵਾ ਵੀ ਦਿੰਦਾ ਸੀ। ਤੁਸੀਂ ਬੀਬੀ ਜੀ ਨਹਾ ਲਓ। ਆਉਣ ਤੋਂ ਪਹਿਲਾਂ ਉਹ 100 ਫੁੱਟ ਸੜਕ 'ਤੇ ਕੋਠੀ ਉਹ 'ਚ ਰੱਖਿਆ ਸੀ ਇਹਨੂੰ। ਉਹਨੇ ਕਿਹਾ ਜਦੋਂ ਵਾਇਰਲੈਸ ਹੋਈਆਂ, ਕਹਿਣ ਲੱਗਾ ਬੀਬੀ ਜੀ ਹੁਣ ਤੁਹਾਡੀ ਸੁਣਾਈ ਹੋਊਗੀ, ਮੇਰਾ ਖਿਆਲ ਵੀ ਤੁਹਾਡੇ ਪੁੱਛ ਪੜਤਾਲ ਸ਼ੁਰੂ ਹੋ ਗਈ ਆ। ਉਹ ਗੱਲ ਹੋਈ। ਉਹਨੂੰ ਫਿਰ ਕੀਤਾ ਵੀ ਇੱਕ ਨਾਟਕੀ ਢੰਗ ਦੇ ਇਹਨੂੰ ਬਿਠਾ ਕੇ ਨਾ 9 ਤਰੀਕ ਨੂੰ 9 ਜਨਵਰੀ ਨੂੰ ਇਹਨੂੰ ਚੁੱਕਿਆ। ਦਸੰਬਰ ਦੀ 11 ਦਸੰਬਰ ਨੂੰ ਚੁੱਕਿਆ, ਅਤੇ 9 ਜਨਵਰੀ ਨੂੰ ਛੱਡਿਆ। ਇੱਥੇ ਬੂਹੇ ਅੱਗੇ ਨਾਟਕੀ ਢੰਗ ਨਾਲ ਪੁਲਿਸ ਵਾਲੇ ਛੱਡ ਕੇ ਭੱਜ ਗਏ। ਇਹ ਮੁੜ ਕੇ ਭੂਈਆਂ ਚਲੇ ਗਈ। ਬੱਚੇ ਇੱਥੇ ਜਿੰਦਾ ਦਾ ਵੱਜਾ ਸੀਗਾ। ਉਹ ਜਿਹੜੀ ਲੇਡੀ ਹੈਗੀ ਸੀ ਕਾਂਸਟੇਬਲ, ਉਹ ਵੀ ਬੜੀ ਚੰਗੀ ਸੀ, ਜਿਹਨੇ ਚਿੱਠੀ ਲਿਖਵਾਈ ਇਹਦੇ ਕੋਲੋਂ। ਜੇ ਹੌਲਦਾਰ ਕੋਲ ਉਹ ਵੀ ਬਹੁਤ ਚੰਗਾ ਸੀਗਾ। ਇੱਦਾਂ ਕਰਕੇ ਵੀ ਜਦੋਂ ਛੁੱਟੀ 11 ਤਰੀਕ ਨੂੰ ਮੈਨੂੰ ਪਤਾ ਲੱਗਿਆ ਵਾ ਵੀ ਉਹ ਆ ਗਈ ਆ 11 ਜਨਵਰੀ ਨੂੰ, ਉਸ ਤੋਂ ਬਾਅਦ ਫਿਰ ਮੈਂ ਦਿੱਲੀ ਨਿਕਲ ਗਿਆ। ਇਹਦੇ ਵਿੱਚ ਜੇ ਆਪਾਂ ਦੇਖੀਏ ਉਸ ਸਮੇਂ ਦੇ ਦਰਮਿਆਨ ਭਾਈ ਜਸਵੰਤ ਸਿੰਘ ਖਾਲੜਾ ਵੀ ਉਹਨਾਂ ਮਨੁੱਖੀ ਅਧਿਕਾਰਾਂ ਵਾਸਤੇ ਕੰਮ ਕਰਦੇ ਸੀ। ਉਹਨਾਂ ਦੇ ਨਾਲ ਕਦੇ ਮੁਲਾਕਾਤ ਨਹੀਂ ਹੋਈ ਤੁਹਾਡੀ? ਉਹਨਾਂ ਨੂੰ ਤਸ਼ੱਦਦ ਬਾਰੇ ਮੇਰੀ ਮੁਲਾਕਾਤ ਹੋਈ ਜਦੋਂ ਮੈਨੂੰ CRP ਮਿਲੀ ਆ ਨਾ 95 ਮੈਨੂੰ ਮਿਲੀ ਆ। ਉਦੋਂ ਜਦੋਂ ਇਹਨੂੰ ਚੁੱਕਿਆ ਨਾ, ਜਿਹੜੇ ਮਹੀਨੇ ਚੁੱਕਿਆ, ਉਹ 6 ਤਰੀਕ ਨੂੰ ਚੁੱਕਿਆ ਵਾ। 1 ਤਰੀਕ ਨੂੰ ਮੈਂ ਮਤਲਬ ਮੇਰੇ ਘਰ ਇੱਥੇ ਆਇਆ ਖਾਲੜਾ। ਉਹ ਆਇਆ ਅਤੇ ਉਹ ਡੀਕ ਕੇ ਕੋਈ ਚਲਾ ਗਿਆ, ਮੈਂ ਨਾ ਆਇਆ। ਉਹ ਜਾਣ ਤੋਂ ਘੰਟੇ ਬਾਅਦ ਹੀ ਮੈਂ ਆ ਗਿਆ। ਉਹਨੇ ਇਹਨਾਂ ਨੂੰ ਚਿੱਠੀ ਦੇ ਗਏ ਸੀ, ਇਹਨਾਂ ਨੂੰ ਕਰ ਦਿੰਦਾ ਸੀ ਵੀ ਜਦੋਂ ਫੌਜੀ ਸਾਹਿਬ ਆਉਣ ਤਾਂ ਮੈਨੂੰ ਫੋਨ ਕਰਨਾ। ਨੰਬਰ ਦੇ ਗਏ ਸੀ ਆਪਣਾ। ਅਫਸੋਸ ਮੈਂ ਫੋਨ ਨਹੀਂ ਕਰ ਸਕਿਆ, ਮੇਰੀ ਹਾਲਤ ਮਾੜੇ ਸੀ। ਉਹ ਐਸੀ ਜਾ ਕੇ ਫੋਨ ਕਰਨਾ ਪੈਂਦਾ ਸੀ, ਘਰੋਂ ਨਹੀਂ ਕਰਦਾ। ਉਹ ਫਿਰ ਜਿਹੜਾ ਸੀ ਨਾ ਇਹ ਮੈਂ ਨਹੀਂ ਕੀਤਾ, ਤੈਨੂੰ 6 ਤਰੀਕ ਨੂੰ ਫਿਰ ਉਹਨੂੰ ਚੁੱਕ ਲਿਆ। ਉਹ ਫਿਰ ਕੰਮ ਚੱਲਦਾ ਰਿਹਾ। ਉਹ ਮੁੜ ਕੇ ਮੈਂ ਇਹਦੇ ਦਰਸ਼ਨ ਨਹੀਂ ਕਰ ਸਕਿਆ। ਜੇ ਮਿਲ ਪੈਂਦਾ ਫਿਰ ਦੋਵਾਂ ਨੇ ਕੰਮ ਕਰਨਾ ਸੀਗਾ। ਮੇਰੇ ਕੋਲ CRP ਸੀ, ਉਹਦੀ ਗੱਡੀ ਵੀ ਨਹੀਂ, ਜਾ ਕੇ ਆਪ ਸਾਰੇ ਕੰਮ ਕਰਨੇ ਸੀ ਅਸੀਂ ਹੈਂ।
ਤੇ ਉਹ ਮੈਨੂੰ ਮਿਲਿਆ ਨਹੀਂ ਗਾ। ਉਹ ਇਹ ਥੋੜ੍ਹਾ ਇੱਦਾਂ ਹੋ ਗਿਆ ਵਾ ਜੀ, ਉਹ ਕਿਤੇ ਮਿਲ ਪੈਂਦਾ ਬੜਾ ਚੰਗਾ ਹੋਣਾ ਸੀਗਾ। ਜਿਹੜੇ ਲੋਕਾਂ ਨੇ ਜਾਂ ਪੁਲਿਸ ਅਫਸਰਾਂ ਨੇ ਤਸ਼ੱਦਦ ਕੀਤਾ ਨੌਜਵਾਨਾਂ ਦੇ ਉੱਪਰ, ਝੂਠੇ ਪੁਲਿਸ ਮੁਕਾਬਲੇ ਬਣਾ ਕੇ ਨੌਜਵਾਨਾਂ ਨੂੰ ਮਾਰਿਆ ਗਿਆ, ਕੀ ਲੱਗਦਾ ਕਿ ਉਹਨਾਂ ਲੋਕਾਂ ਨੂੰ ਜਿਹੜਾ ਸਜ਼ਾ ਦਿਵਾਉਣ ਵਿੱਚ ਔਰ ਜਿਹੜੀ ਪੰਜਾਬ ਦੀ ਜਵਾਨੀ ਉਹਨਾਂ ਨੂੰ ਇਨਸਾਫ ਦਿਵਾਉਣ ਵਿੱਚ ਸਫਲ ਰਹੇ ਹੋ? ਹਾਂ, ਜਦੋਂ ਇੱਕ ਕੁਲਦੀਪ ਸਿੰਘ ਬਚੜਾ ਇੱਥੇ ਹੈਗਾ ਸੀ ਨਾ, ਉਹ ਮੇਰੇ ਕੋਲ ਆਇਆ ਸੀ, ਮੇਰੇ ਕੋਲ ਰਿਹਾ ਇੱਥੇ। ਉਹਨੇ ਮੈਨੂੰ ਸਾਰੀ ਕਹਾਣੀ ਦੱਸੀ, ਉਹ ਮੈਂ ਲਿਖਵਾਈ ਵੀ ਆ, ਹੁਣ ਮੈਂ ਪੈਕਿੰਗ ਕਰਤੀ ਆ। ਉਹਦੇ ਹੱਥ ਲਿਖਤ ਮੇਰੇ ਕੋਲ ਹੈਗੀ। ਉਹਨੇ ਮੈਨੂੰ ਸਾਰੀ ਜਦੋਂ ਮੈਂ ਕਹਾਣੀ ਸੁਣਾਉਣ ਲੱਗਾ, ਉਹ ਪਹਿਲਾਂ ਆਇਆ ਮੇਰੇ ਘਰ, ਉਹ ਬੂਹੇ ਅੱਗੇ, ਅੰਕਲ ਜੀ ਮੈਂ ਤੁਹਾਨੂੰ ਮਿਲਣਾ। ਫਿਰ CRP ਮੈਨੂੰ ਕਿਹਾ ਜੀ ਤੁਹਾਨੂੰ ਕੋਈ ਮਿਲਣ ਆਇਆ। ਮੈਂ ਗਿਆ, ਮੈਂ ਉਹਨੂੰ ਜਾਣਦਾ ਨਹੀਂ ਸੀ। ਮੈਂ ਕਾਕਾ ਮੈਂ ਤੁਹਾਨੂੰ ਜਾਣਦਾ ਨਹੀਂ ਆ। ਕਹਿੰਦਾ ਮੈਂ ਤੁਹਾਡੇ ਕੋਲ ਆਇਆ, ਮੈਂ ਮਿਲਣਾ ਵਾ। ਫਿਰ ਮੈਨੂੰ ਥੋੜ੍ਹਾ ਵੇਖ ਕੇ ਤਰਸ ਆਇਆ। ਮੈਂ ਕਿਹਾ ਤੁਸੀਂ CRP ਦਾ ਹੌਲਦਾਰ, ਮੈਂ ਕਿਹਾ ਤੁਸੀਂ ਜਿਹੜੀ ਕਾਰਵਾਈ ਕਰਨੀ ਕਰ ਲਓ, ਜੋ ਚੈੱਕ ਕਰਨਾ ਕਰ ਲਓ, ਬੰਦਾ ਮੈਨੂੰ ਦੇ ਦਿਓ। ਉਹਨਾਂ ਟੋਟਾ ਲਿਆ ਉਹਨੂੰ, ਉਹ ਮੈਨੂੰ ਦੇਤਾ। ਮੈਂ ਕੋਠੇ ਲੈ ਆਇਆ, ਕੁਰਸੀਆਂ 2 ਡਾਹਲੀਆਂ, ਮੈਂ ਸੁਣਾ। ਉਹ ਮੈਂ ਆਪਣੀ ਕਹਾਣੀ ਸੁਣਾਉਣ ਲੱਗ ਪਿਆ। ਜੰਮੂ ਸੀ, ਉੱਥੇ ਇੱਦਾਂ ਮੈਂ ਵੱਟ ਪਾਉਂਦਾ ਕੀ ਕਰਦਾ ਸੀਗਾ। ਉੱਥੇ ਖਾੜਕੂ ਆ ਗਏ ਉਹ ਮੇਰੇ ਕੋਲ ਕਸ਼ਮੀਰ ਦੇ। ਉੱਥੇ ਉਹਨਾਂ ਨੂੰ ਮੈਨੂੰ ਹਥਿਆਰ ਦਿਖਾਏ, ਮੈਨੂੰ ਨੋਟ ਵਿਖਾਏ। ਹੈਂ ਆਹ ਕੁਝ ਮੈਂ ਦੱਸਿਆ। ਫਿਰ ਬਾਅਦ ਵਿੱਚ ਕੀ ਆ, ਮੈਂ ਘਰ ਪਿੰਡ ਛੁੱਟੀ ਆਇਆ ਥੋੜ੍ਹੇ, ਮੈਨੂੰ ਇੱਕ ਬੰਦਾ ਮਿਲਿਆ, ਉਹਦਾ ਮੈਂ ਗੱਲ ਕਰ ਬੈਠਾ। ਉਹ ਬੰਦਾ ਪੁੱਛਦਾ ਸੀ, ਉਹ ਮੈਨੂੰ ਜੀਸੂ ਸੰਧੂ ਨੇ ਸੱਦ ਲਿਆ। ਉਹਨੂੰ ਮੈਂ ਸਾਰੀ ਗੱਲ ਦੱਸੀ। ਉਹਨੇ ਕਿਹਾ ਕਾਕਾ ਜੇ ਗੱਲ ਸੱਚੀ ਹੋਈ ਅਤੇ ਤੈਨੂੰ ਮੈਂ ਪੁਲਿਸ 'ਚ ਭਰਤੀ ਕਰ ਲੈਣਾ, ਝੂਠੀ ਅਤੇ ਫਿਰ ਠੀਕ ਨਾ ਜੀ, ਸੱਚੀ ਆ ਜੀ। ਉਹ ਉੱਥੇ ਲੈ ਕੇ ਉਹਨੂੰ ਜਾ ਕੇ ਰੇਡ ਕੀਤਾ ਜੰਮੂ। ਉਹ ਵਿਚਾਰੇ ਫੜੇ ਗਏ, ਹਥਿਆਰ ਵੀ ਫੜੇ ਗਏ, ਪੈਸੇ ਵੀ ਫੜੇ ਗਏ। ਉਹ ਉਸ ਤੋਂ ਬਾਅਦ ਇਹ ਇੱਧਰ ਆ ਗਿਆ। ਇੱਥੇ ਜਦੋਂ ਖਾਲੜੇ ਨੂੰ ਉਹਨਾਂ ਨੇ ਮਾਰਿਆ ਨਾ, ਇੱਥੇ ਦਰਿਆ 'ਤੇ ਜਾ ਕੇ, ਇਹ ਗੋਲੀਆਂ ਇੱਥੇ ਹੀ ਮਾਰਤੀਆਂ ਸੀ ਬਾਜੀ ਜਿੱਦਾਂ ਉਹਦੇ ਦੱਸਣ ਮੁਤਾਬਕ। ਆਂਦਾ ਵੀ ਜਗਸਿੰਦਰਪਾਲ ਸਾਰੇ ਉੱਥੇ ਸੁੱਟ ਕੇ ਆਏ, ਜਿਹੜੀ ਰਾਜਸਥਾਨ ਨੂੰ ਨਹਿਰ ਜਾਂਦੀ ਆ। ਮੈਂ ਇਹਨੂੰ ਆਖਿਆ ਕਾਕਾ ਗੱਲ ਸੁਣ, ਤੈਨੂੰ ਪਤਾ ਖਾਲੜਾ ਤੇਰੇ ਸਾਹਮਣੇ ਮਾਰਿਆ? ਕਹਿੰਦਾ ਹਾਂ। ਮੈਂ ਤਾਂ ਕੰਨ ਖੜੇ ਕਰ ਲਿਆ। ਫਿਰ ਜੋ ਮੈਂ ਕਹਿੰਦਾ ਸੱਦਿਆ, ਇੱਥੇ ਰੀਲ ਮੰਗਾਈ ਉਹਦੀ, ਮੈਂ ਥੋੜ੍ਹੀ ਰਿਕਾਰਡਿੰਗ ਕੀਤੀ। ਫਿਰ ਮੈਂ ਗੱਲ ਲੈ ਕਾਗਜ਼ ਜੋ ਤੂੰ ਸੋਚ ਸਾਰੀ ਲਿਖੇ, ਅਤੇ ਉਹ ਮੈਂ ਲਿਖਵਾਈ। ਫਿਰ ਲਿਖਾਉਣ ਤੋਂ ਬਾਅਦ ਮੈਂ ਟੋਰਾ ਸਾਹਿਬ ਨੂੰ ਫੋਨ ਕੀਤਾ। ਮੈਂ ਕਿਹਾ ਬਾਪੂ ਜੀ ਖਾਲੜਾ ਟਰੇਸ ਹੋ ਗਿਆ ਜੇ। ਹੈਂ ਕਹਿੰਦੇ ਕਿੱਦਾਂ? ਮੈਂ ਕਹਿੰਦੇ ਫਿਰ ਤੁਸੀਂ ਸਵੇਰੇ ਉੱਥੇ ਆਓ ਅੰਮ੍ਰਿਤਸਰ। ਅਤੇ ਫਿਰ ਉੱਥੇ ਮੈਂ ਅੰਮ੍ਰਿਤਸਰ ਗਿਆ, ਟੋਰਾ ਸਿੰਘ ਉੱਥੇ ਆ ਗਏ ਸੀ। ਉਹ ਬੜੇ ਉਹ ਮੇਰੇ ਨਾਲੋਂ ਪਹਿਲਾਂ ਪਹੁੰਚੇ ਹੋਏ ਸੀ ਉੱਥੇ। ਉਹਨਾਂ ਮੈਂ ਸਾਰੀ ਕਹਾਣੀ ਦੱਸੀ। ਕਹਿੰਦੇ ਤੂੰ ਆਪਣੇ ਕੋਲ ਆ, ਕੋਈ ਗੱਲ ਨਹੀਂ, ਕਰਦੇ ਇਹਦਾ ਵੀ। ਉਹ ਫਿਰ ਮੈਂ ਇੱਦਾਂ ਉਹਨੂੰ ਮੈਂ ਫਿਰ ਲੈ ਲਿਆ ਹੱਥ 'ਚ। ਮੈਂ ਉਹਦੀ ਹਰ ਤਰੀਕ ਦੇ ਨਾਲ ਮੈਂ ਉਹਦੇ ਨਾਲ ਜਾਂਦਾ ਰਿਹਾ ਵਾਂ। ਤਰੀਕ 'ਤੇ ਪਟਿਆਲੇ ਕੇਸ ਲੜਦੇ ਰਹੇ ਹਾਂ। ਵਿੱਚੋਂ ਬਹਿ ਵੀ ਚੱਲਿਆ ਸੀਗਾ, ਉਹਨੂੰ ਬਿਠਾ ਵੀ ਦੇਣ ਲੱਗੇ ਸੀਗੇ। ਮੈਂ ਉਹਨੂੰ ਇਹ ਗੱਲ ਬੜੇ ਪੈਸੇ ਦੇਣ ਡਿਆ ਸੀ ਉਹਨੂੰ। ਮੈਂ ਕਿਹਾ ਜੇ ਤੂੰ ਬਹਿ ਗਿਓ ਅਤੇ ਪੈਸੇ ਵੀ ਲੈ ਲੈ, ਤਾਂ ਵੀ ਤੈਨੂੰ ਇੱਕ ਐਫੀਡੇਵਿਟ ਦੇਣਾ ਪੈਣਾ ਵਾ। ਫਸ ਜਾਏਗਾ ਫਿਰ ਤੂੰ ਝੂਠ ਕਿਉਂ ਬੋਲਿਆ? ਤੂੰ ਠੋਕ ਕੇ ਗਵਾਹੀ ਦੇ, ਜਿਹੜੇ ਫਸਦੇ। ਮੈਨੂੰ ਪਤਾ ਸਿੰਦਰਪਾਲ ਨੂੰ ਮੈਂ ਨਿਕਲ ਨਹੀਂ ਦੇਣਾ, ਕਤਲ ਹੈਗਾ ਵਾ ਇਹ ਵਿੱਚ ਫਸਣ ਡਿਆ। ਮੈਂ ਉਹਦਾ ਕਰਕੇ ਮੈਂ ਬਹੁਤ ਜ਼ੋਰ ਲਾਇਆ, ਸਜ਼ਾਵਾਂ ਹੋਈਆਂ ਉਹਨਾਂ ਨੂੰ। ਕੁਲਦੀਪ ਨੇ ਠੋਕ ਕੇ ਗਵਾਹੀਆਂ ਦਿੱਤੀ। ਮੈਂ ਨਾਲ ਜਾਂਦਾ ਰਿਹਾ, ਨਾਲ ਰਿਹਾ, ਹਮੇਸ਼ਾ ਨਾਲ ਰਿਹਾ ਉਹਦੇ ਨਾਲ। ਮੈਂ ਕੁਲਦੀਪ ਦੇ ਨਾਲ ਰਿਹਾ, ਹਰ ਸਾਈਡ ਉਹਦੀ ਮੈਂ ਮਦਦ ਕਰਦਾ ਰਿਹਾ। ਗਵਾਹੀਆਂ ਉਹ ਜਿਹੜੇ ਹੁਣ ਫੜੇ ਨੇ ਜਿਹਨੂੰ, ਉਹ ਸਾਰੀ ਸਾਡੀ ਦੇਣ ਆ। ਹਾਂ ਇਹ ਵੈਸੇ ਇਹ ਗੱਲ ਮੈਨੂੰ ਬੜਾ ਅਫਸੋਸ ਅਤੇ ਦੁੱਖ ਹੁੰਦਾ ਵਾ, ਖਾਲੜੇ ਦੀ ਕਾਰਵਾਈ ਨੇ ਉਹਦੀ ਮਦਦ ਨਹੀਂ ਕੀਤੀ ਕੁਲਦੀਪ ਦੀ। ਉਦੋਂ ਵੀ ਗੁੱਸੇ। ਉਹ ਹੁਣ ਮੈਨੂੰ ਇੱਕ ਮੈਂ ਪੈ ਗਿਆ, ਮੈਂ ਤੁਹਾਨੂੰ ਅਖਬਾਰ ਦਿੰਦਾ ਮੈਂ। ਉਹ ਇਹ ਕਾਲ ਤਖਤ ਪੇਸ਼ ਹੋਇਆ ਜਾ ਕੇ। ਕੁਲਦੀਪ ਕਹਿੰਦਾ ਦੇਖੋ ਜੀ, ਇਹ ਆਂਦੀ KPC ਗਿੱਲ ਦੀ ਗਵਾਹੀ ਨਾਲ KPC ਗਿੱਲ ਦੀ ਇਹ ਥੋੜ੍ਹੀ ਮੈਂ ਸਟੋਰੀ ਤੁਹਾਨੂੰ ਦੱਸ ਦਿਆਂ। ਇੱਦਾਂ ਸੀ ਵੀ KPC ਗਿੱਲ ਨੇ ਇੱਕ ਐਫੀਡੇਵਿਟ ਦਿੱਤਾ ਸੀ ਸੁਪਰੀਮ ਕੋਰਟ ਕੇ ਹਾਈ ਕੋਰਟ 'ਚ, ਪਤਾ ਨਹੀਂ ਵੀ ਮੈਂ ਖਾਲੜਾ ਮੈਨੂੰ ਕਦੀ ਮਿਲਿਆ ਹੀ ਨਹੀਂ। ਇਹ ਕੁਲਦੀਪ ਇਹ ਕਹਿੰਦਾ ਵਾ ਵੀ ਮੈਂ ਅਤੇ ਸਤਨਾਮ ਸਿੰਘ ਖਾਲੜੇ ਨੂੰ ਲੈ ਕੇ ਮਾਨਾਵਾਲ ਜੀਤ ਦੀ ਕੋਠੀ ਗਏ ਹਾਂ। ਉੱਥੇ KPC ਗਿੱਲ ਵੀ ਆਇਆ ਵਾ। ਉੱਥੇ ਇਹਨਾਂ ਦੀ ਗੁਫ਼ਤਗੂ ਹੋਈ, ਕੀ ਗੱਲਬਾਤ ਹੋਈ ਕੀ ਨਹੀਂ ਹੋਈ। ਆਂਦੇ ਜਦੋਂ ਵਾਪਸ ਆ ਰਿਹਾ ਸੀ ਨਾ, ਉਸ ਟਾਈਮ 'ਤੇ ਇਹਨੇ ਸਤਵੰਤ ਸਿੰਘ, ਇਹਨੇ ਕਿਹੜਾ ਥਾਣੇ ਦਾ ਮੈਂ ਨਾਂ ਲਿਆ ਸੀ ਹੁਣ, ਸਤਨਾਮ ਸਿੰਘ ਨੇ ਇਹ ਗੱਲ ਕਹੀ ਆ ਵੀ ਜਸਵੰਤ ਜੇ ਤੂੰ KPC ਦੀ ਗੱਲ ਦੀ ਮੰਨ ਲੈਨੋ, ਤੂੰ ਵੀ ਬਚ ਜਦੋਂ ਸਾਡੀ ਵੀ ਜਾਨ ਛੁੱਟ ਜਾਂਦੀ। ਇਹ ਗੱਲ ਉਹਨੇ ਕਹੀ ਆ, ਇਹਨੇ ਸਤਨਾਮ ਨੇ ਉਹਨੂੰ।
ਤੇ ਉਹ ਫਿਰ ਜਿਹੜੀ ਸੀ ਉਹ ਵੀ ਮੈਂ ਰਿਕਾਰਡ ਕਰਾਈ ਇਹਨੂੰ। ਮੈਂ ਕਿਹਾ ਫਿਰ ਇਹਨਾਂ ਨੂੰ ਮੈਂ ਕਿਹਾ ਜੀ ਜਿਹੜੇ ਤੂੰ ਬਿਆਨ ਮੈਨੂੰ ਦੇਣ ਡਿਆ ਨਾ, ਜਦੋਂ ਕੇਸ ਚੱਲਿਆ ਸੀ ਉਦੋਂ ਮੈਂ ਸਾਰੇ, ਮੈਂ ਕਿਹਾ ਜੇ ਤੂੰ ਮੈਨੂੰ ਦੱਸੇ ਸੀ ਨਾ ਉਸ ਬਿਆਨਾਂ ਦੇ ਕੈਮਰਾ ਵੀ, ਉਹਦੇ 'ਚ ਇਹ ਸੀ ਵੀ ਉਹ ਕਿਸੇ ਗੱਲ ਫਸਦਾ ਸੀਗਾ। ਉਹ ਕਹਿੰਦਾ ਮੈਨੂੰ ਵੇਖਿਆ ਸੀ ਤੇ ਉਹ ਇਹਨੂੰ ਮਿਲਿਆ ਵਾ, ਕਿਉਂ ਝੂਠ ਬੋਲਿਆ ਨੇ। ਤੇ ਉਹ ਫਿਰ ਆ ਵੀ ਉਹਨੂੰ ਵੀ ਗੱਡੀ ਚੜਾਤਾ ਉਹਨਾਂ ਨੇ। ਹਾਂ, ਹਿੰਮਤੀ ਇਨਸਾਨ ਫੌਜੀ ਸਰਦਾਰ ਸਾਹਿਬ ਦੇ ਨਾਲ ਗੱਲਬਾਤ ਕੀਤੀ। ਉਹਨਾਂ ਨੇ ਦੱਸਿਆ ਕਿ ਜਿਸ ਤਰੀਕੇ ਦੇ ਨਾਲ ਸਰਦਾਰ ਸੁਰਿੰਦਰ ਸਿੰਘ ਦਾ ਕਹਿਣਾ ਕਿ ਨੌਜਵਾਨਾਂ ਨੂੰ ਤਸ਼ੱਦਦ ਕੀਤਾ ਗਿਆ, ਨੌਜਵਾਨਾਂ ਦੇ ਪੁਲਿਸ ਮੁਕਾਬਲੇ ਬਣਾ ਕੇ ਉਹਨਾਂ ਨੂੰ ਮਾਰਿਆ ਗਿਆ, ਤਾਂ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੇ ਹਿੰਮਤੀ ਇਨਸਾਨ ਬਣ ਕੇ ਇਸ ਸਮੁੱਚੀ ਲੜਾਈ ਨੂੰ ਆਪਣੇ ਤਰੀਕੇ ਦੇ ਨਾਲ ਲੜਿਆ ਏ। ਔਰ ਕਿਤੇ ਨਾ ਕਿਤੇ ਜਿਹੜੇ ਇਨਸਾਫ ਦੀ ਗੱਲ ਕਰੀਏ ਤਾਂ ਇਨਸਾਫ ਲੈਣ ਦੇ ਵਿੱਚ ਵੀ ਉਹ ਸਫਲ ਹੋਏ ਨੇ। ਪਰ ਬਹੁਤ ਤਰਾਸਦੀ ਵਾਲੀ ਗੱਲ ਹੈ ਕਿ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਖਾਸ ਕਰ ਨੌਜਵਾਨਾਂ ਨੂੰ ਮਾਰਿਆ ਜਾਣਾ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਸੰਵੇਦਨਸ਼ੀਲ ਮਸਲਿਆਂ ਦੇ ਬਾਬਤ ਗੱਲਬਾਤ ਕਰਕੇ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।